ਪੰਜਾਬੀ ਰੇਡੀਓ ਯੂਐਸਏ, ਪੰਜਾਬੀ ਟੀਵੀ ਯੂਐਸਏ ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੁੜ ਚੁੱਕੇ ਨੇ ਆਪਣੇ ਨਾਲ ਪੰਜਾਬ ਤੋਂ ਉੱਘੇ ਲੇਖਕ ਅਤੇ ਐਨਾਲਿਸਟ ਖਬਰਾਂ ਦੀ ਜਾਣਕਾਰੀ ਦੇਣ ਦੇ ਲਈ ਦੀਪਕ ਸ਼ਰਮਾ ਚਨਾਥਲ ਜੀ। ਦੀਪਕ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ, ਲਾਲੀ ਸਿੰਘ ਗਰੇਵਾਲ ਫਰੀਮਾਉਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408-272-5200 ਦੇ ਉੱਤੇ। ਦੀਪਕ ਜੀ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਗੱਲਬਾਤ ਕਰਦੇ ਹਾਂ ਜੰਗਬੰਦੀ ਨੂੰ ਲੈ ਕੇ। 40ਵੇਂ ਦਿਨ ਕਹਿੰਦੇ ਵੀ ਰੁਕੀ ਜੰਗ, 2 ਹਫ਼ਤੇ ਦਾ ਸੀਜ਼ ਫਾਇਰ, ਹੁਣੇ ਕੁਝ ਘੰਟੇ ਪਹਿਲਾਂ ਹੀ ਇਹ ਚੀਜ਼ ਹੋਈ। ਬਿਲਕੁਲ ਜੀ, ਲਗਾਤਾਰ ਅਮਰੀਕਾ ਵੱਲੋਂ ਬਾਇਆ ਪਾਕਿਸਤਾਨ ਇਸ ਗੱਲ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਕਿਸੇ ਤਰ੍ਹਾਂ ਇਹ ਗੱਲ ਸਿਰੇ ਲੱਗੇ, ਕਿਉਂਕਿ ਈਰਾਨ ਬਾਰ-ਬਾਰ ਇਹਨਾਂ ਦੇ ਜਿਹੜਾ ਇਹਨਾਂ ਵੱਲੋਂ ਤਜਵੀਜ਼ ਭੇਜੀ ਜਾ ਰਹੀ ਸੀ ਉਸ ਨੂੰ ਖਾਰਜ ਕਰ ਰਿਹਾ ਸੀਗਾ। ਤੇ ਆਖਰ ਫਿਰ ਕੁਝ ਸ਼ਰਤਾਂ ਨਰਮ ਹੋਈਆਂ ਹੋਣਗੀਆਂ ਜਾਂ ਉਹਦੇ ਅਨੁਸਾਰ ਕੁਝ ਸ਼ਰਤਾਂ ਤੈਅ ਹੋਈਆਂ ਹੋਣਗੀਆਂ ਤੇ ਜੀ ਤੋਂ ਬਾਅਦ ਈਰਾਨ ਮੰਨਿਆ। ਵੈਸੇ ਤਾਂ ਜੇ ਤੁਸੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੰਨੋ ਤਾਂ ਉਹ ਕਹਿੰਦਾ ਵੀ ਉਹ ਹੋਰਮੁਜ਼ ਖੋਲਣ ਦੇ ਲਈ ਤੁਰੰਤ ਤਿਆਰ ਹੋ ਗਏ ਤੇ ਇਸੇ ਸ਼ਰਤ ਤੇ ਅਸੀਂ ਸੀਜ਼ ਫਾਇਰ ਦੇ ਵੱਲ ਵਧੇ ਹਾਂ। ਸੋ ਇਸ ਲਈ ਉਹ ਕਹਿੰਦੇ ਕਿ ਇਹ ਜਿੱਤ ਦੇ ਜਸ਼ਨ ਮਤਲਬ ਮਨਾਏ ਜਾ ਰਹੇ ਨੇ ਸਾਡੇ ਵੱਲੋਂ ਤਾਂ ਕਿ ਅਸੀਂ ਜਿੱਤ ਗਏ ਹਾਂ, ਪਰ ਤਾਂ ਵੀ ਇਹ ਸੀਜ਼ ਫਾਇਰ ਹੈ ਤੇ ਅਸੀਂ 2 ਹਫ਼ਤਿਆਂ ਦੇ ਲਈ ਕਿਸੇ ਤਰ੍ਹਾਂ ਦਾ ਹਮਲਾ ਇੱਕ ਦੂਸਰੇ ਤੇ ਨਹੀਂ ਕਰਾਂਗੇ। ਇਜ਼ਰਾਈਲ ਵੱਲੋਂ ਵੀ ਤੇ ਅਮਰੀਕਾ ਵੱਲੋਂ ਲਗਭਗ ਤੈਅ ਹੈ, ਪਰ ਇਹ ਦੇਖਣਾ ਹੋਏਗਾ ਕਿ ਇਜ਼ਰਾਈਲ ਇਸ ਸੀਜ਼ ਫਾਇਰ ਦਾ ਹਿੱਸਾ ਸਿੱਧੇ ਰੂਪ 'ਚ ਬਣਿਆ ਕਿ ਨਹੀਂ, ਇਹ ਅਜੇ ਘਟਨਾਵਾਂ ਤੋਂ ਨਜ਼ਰ ਰੱਖਣੀ ਪਏਗੀ। ਪਰ ਫਿਲਹਾਲ ਉਹਨਾਂ ਨੇ ਟਵੀਟ ਜਿਹੜਾ ਕੀਤਾ ਹੈ ਟਰੰਪ ਨੇ, ਉਹਦੇ ਵਿੱਚ ਕਹਿੰਦਾ ਕਿ ਈਰਾਨ ਦੇ ਵੱਲੋਂ ਤੁਰੰਤ ਹੋਰਮੁਜ਼ ਸਟਰੀਟ ਖੋਲਣ ਦੀ ਸ਼ਰਤ ਦੇ ਉੱਤੇ ਬੰਬਾਰੀ ਤੇ ਹਮਲਿਆਂ ਨੂੰ 2 ਹਫ਼ਤਿਆਂ ਦੇ ਲਈ ਰੋਕਣ ਦੇ ਲਈ ਅਸੀਂ ਰਾਜੀ ਹੋਏ। ਸੋ ਉਹ ਕਹਿੰਦੇ ਕਿ ਮੈਂ ਇਹ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਆਰਮੀ ਚੀਫ ਆਸਿਮ ਗੁਨੀਰ ਦੀ ਅਪੀਲ ਤੋਂ ਬਾਅਦ ਲਿਆ। ਮਤਲਬ ਉਹ ਇਹ ਜਤਾਉਣਾ ਚਾਹੁੰਦੇ ਨੇ ਕਿ ਉਹਨਾਂ ਨੇ ਮੈਨੂੰ ਮਿਹਨਤ ਕੀਤੀ ਹੈ, ਮੈਂ ਤਾਂ ਜਦੋਂ ਕਿ ਹਕੀਕਤ ਇਹ ਹੈ ਕਿ ਟਰੰਪ ਬਾਰ-ਬਾਰ ਉਹਨਾਂ ਦੀ ਮਿਹਨਤ ਕਰ ਰਹੇ ਸੀ ਕਿ ਕਰੋ ਕੁਛ, ਹੁਣ ਇਹਨਾਂ ਪਰ ਰੋਕੀਏ ਤੇ ਮੈਂ ਆਪਣੇ ਆਪ ਨੂੰ ਜੇਤੂ ਦਿਖਾਵਾਂ। ਤੇ ਚਲੋ ਈਰਾਨ ਤੇ ਕਹਿੰਦੇ ਅਮਰੀਕਾ ਦੇ ਵਿਚਾਲੇ 10 ਪੁਆਇੰਟਾਂ ਦਾ ਇੱਕ ਤਜਵੀਜ਼ ਸੀਗੀ, ਜਿਨ੍ਹਾਂ ਦੇ ਉੱਤੇ ਕੁਝ ਨੁਕਤਿਆਂ ਤੇ ਸਹਿਮਤੀ ਬਣੀ ਹੈ ਤੇ ਫਿਲਹਾਲ ਇਸ ਨੂੰ ਟੈਂਪਰੇਰੀ ਸਹਿਮਤੀ ਵਜੋਂ ਦੇਖਿਆ ਜਾ ਰਿਹਾ ਜਾਂ ਇਸ ਉਮੀਦ ਨਾਲ ਦੇਖਿਆ ਜਾ ਰਿਹਾ ਕਿ ਜੇ ਇਸ ਨੁਕਤੇ ਤੇ ਹੁਣ ਜੰਗ ਰੁਕ ਗਈ ਆ ਤਾਂ ਟੇਬਲ ਟਾਕ ਦੇ ਰਾਹੀਂ ਗੱਲ ਨੇੜੇ ਲੱਗ ਜਾਏਗੀ। ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਅਗਲੇ 2 ਹਫ਼ਤਿਆਂ ਦੇ ਵਿੱਚ ਸਮਝੌਤਾ ਅੰਤਮ ਰੂਪ ਲੈਂਦਾ ਜਾਂ ਨਹੀਂ ਲੈਂਦਾ। ਤੇ ਫਿਲਹਾਲ ਇਹ ਵੱਡੀ ਰਾਹਤ ਹੈ ਔਰ ਇਹ ਰਾਹਤ ਇਸੇ ਤਰੀਕੇ ਨਾਲ ਸਮਝਣ ਦੀ ਲੋੜ ਹੈ ਕਿ ਜਿੱਥੇ ਬੰਬਾਰੀ ਰੁਕੇਗੀ, ਜਿੱਥੇ ਜਾਨੀ ਮਾਲੀ ਨੁਕਸਾਨ ਤੋਂ ਰੋਕ ਆਏਗੀ, ਕਿਉਂਕਿ ਕੱਲ ਰੇਲਵੇ ਲਾਈਨਾਂ ਜਿਵੇਂ ਈਰਾਨ ਦੀਆਂ ਨਿਸ਼ਾਨਾ ਬਣਾਈਆਂ ਜਾ ਰਹੀਆਂ ਸੀਗੀਆਂ, ਉਹਨਾਂ ਦੇ ਪੁਲ ਜਿਵੇਂ ਨਿਸ਼ਾਨਾ ਬਣਾਏ ਜਾ ਰਹੇ ਸੀ ਔਰ ਈਰਾਨ ਨੇ ਕਹਿਤਾ ਸੀ ਅਸੀਂ ਫਿਰ ਵੱਖ-ਵੱਖ ਮੁਲਕਾਂ ਦੇ ਵਿੱਚ ਅਮਰੀਕੀ ਟਿਕਾਣੇ ਜਾਂ ਉਹਨਾਂ ਦੀ ਯੂਨੀਵਰਸਿਟੀਆਂ, ਕਾਲਜਾਂ ਜਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਵਾਂਗੇ। ਇਹਦੇ ਨਾਲ ਇੱਕ ਵਾਰ ਫਿਰ ਜੰਗ ਭਿਆਨਕ ਰੂਪ ਵੱਲ ਵਧਣ ਦਾ ਖਦਸ਼ਾ ਪੈਦਾ ਹੋ ਗਿਆ ਸੀ। ਸੋ ਇਸ ਲਈ ਇਹ ਜਿਹੜੀ ਤੁਰੰਤ ਜੰਗ ਰੁਕੀ ਹੈ, ਇਹਦਾ ਅਸਰ ਜਿੱਥੇ ਜਾਨੀ ਮਾਲੀ ਨੁਕਸਾਨ ਦੇ ਲਈ ਭਰਪਾਈ ਵਜੋਂ ਆਪਾਂ ਦੇਖੀਏ ਕਿ ਉਹ ਰੁਕੂਗਾ, ਉੱਥੇ ਹੀ ਸਮੁੱਚਾ ਦੁਨੀਆ, ਸਮੁੱਚੇ ਮੁਲਕ ਜਿਹੜੇ ਪ੍ਰਭਾਵਿਤ ਹੋ ਰਹੇ ਸੀ ਉਹਨਾਂ ਲਈ ਵੀ ਸੁੱਖ ਦਾ ਸਾਹ ਆਏਗਾ, ਕਿਉਂਕਿ ਜੇ ਹੋ ਤਾਂ ਉਹਦੇ ਨਾਲ ਜਿੰਨਾ ਤੇਲ ਦਾ ਸਪਲਾਈ ਰੁਕੀ ਹੈ, ਗੈਸ ਦੀ ਸਪਲਾਈ ਰੁਕੀ ਹੈ ਜਾਂ ਜਿਹੜੇ ਹੋਰ ਸਮੁੰਦਰੀ ਮਾਰਗਾਂ ਦੇ ਉੱਤੇ ਦਾ ਅਸਰ ਪੈ ਰਿਹਾ। ਸੋ ਇਸ ਲਈ ਜਿਵੇਂ ਮੁਲਕਾਂ ਦੇ ਵਿੱਚ ਅਚਾਨਕ ਰੇਟ ਵੱਧ ਕੇ ਤੇਲ ਗੈਸ ਦੇ, ਚਾਹੇ ਉਹ ਗੱਡੀਆਂ ਵਾਲਾ ਚਾਹੇ ਬਾਕੀ ਸਾਰਾ ਕੁਛ ਹੈ, ਸੋ ਉਸੇ ਦਾ ਅਸਰ ਅਸੀਂ ਪਾਕਿਸਤਾਨ ਤੋਂ ਲੈ ਕੇ ਇੱਧਰ ਵੀ ਦੇਖਦੇ। ਪਾਕਿਸਤਾਨ 'ਚ ਤਾਂ ਰਾਜਕਰਮਵੀਰ ਜੀ ਪਾਬੰਦੀਆਂ ਲੱਗੀਆਂ ਸੀਗੀਆਂ ਕਿ 8 ਵਜੇ ਤੋਂ ਬਾਅਦ ਬਾਜ਼ਾਰ ਬੰਦ ਕਰ ਦਿਓ, ਹੈ ਨਾ। ਵਿਆਹ ਤੁਸੀਂ ਘਰੇ ਕਰਨਾ, ਪੈਲਸ 'ਚ ਕਰਨਾ, ਕਿਤੇ ਵੀ ਕਰਨਾ, ਉਹਦੇ ਪਰ ਲਗਭਗ ਸੀਮਤ ਹੋ ਗਈਆਂ ਸੀ ਸਾਰੀ ਚੀਜ਼ਾਂ ਕਿ ਇੰਨੇ ਵਜੇ ਤੋਂ ਬਾਅਦ ਕੁਛ ਨਹੀਂ ਕਰ ਸਕਦੇ। ਉਹ ਕੁਛ ਰੋਕ ਲੱਗ ਗਈ ਸੀ ਤੇ ਉਹਦਾ ਹੀ ਪਰਛਾਵਾਂ ਸਾਡੇ ਪੈਣ ਦਾ ਵੀ ਖਤਰਾ ਖੜਾ ਸੀਗਾ ਤੇ ਕਿ ਕਿਤੇ ਇੱਧਰ ਵੀ ਕੁਝ ਜਿਹੀਆਂ ਰੋਕਾਂ ਲੱਗ ਜਾਵੇ। ਬੇਸ਼ੱਕ ਸਾਡੇ ਕੱਲ ਵੀ 2 ਲੰਘ ਕੇ ਆਏ ਨੇ ਬੇੜੇ, ਪਰ ਫਿਰ ਵੀ। ਸੋ ਇਸ ਲਈ ਇਹ ਦੁਨੀਆ ਲਈ ਰਾਹਤ ਦੀ ਖਬਰ ਹੈ ਤੇ ਇਹਦੇ ਵਿੱਚੋਂ ਹੁਣ ਉਮੀਦ ਕਰਦੇ ਹਾਂ
ਕਿਉਂਕਿ ਟਰੰਪ ਨੇ ਈਰਾਨ ਦੇ ਵਿਦੇਸ਼ ਮੰਤਰੀ ਦਾ ਜਿਹੜਾ ਬਿਆਨ ਹੈ ਉਸ ਨੂੰ ਵੀ ਨਾਲ ਸਾਂਝਾ ਕੀਤਾ। ਮਤਲਬ ਦੋਵੇਂ ਪਾਸਿਓਂ ਇਹ ਗੱਲ ਹੁਣ ਸਪਸ਼ਟ ਹੈ ਇੱਕ ਤਰ੍ਹਾਂ ਨਾਲ, ਠੀਕ ਹੈ ਨਾ। ਟਰੰਪ ਨੇ ਈਰਾਨ ਦੇ ਵਿਦੇਸ਼ ਮੰਤਰੀ ਆਵਾਸ ਦਾ ਬਿਆਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਸਾਂਝਾ ਕੀਤਾ। ਇਸ ਬਿਆਨ ਵਿੱਚ ਵੀ 2 ਹਫ਼ਤਿਆਂ ਦੇ ਸੀਜ਼ਫਾਇਰ ਦੇ ਸਮਝੌਤੇ ਤੇ ਹੋਰ ਮੁਲਕ ਖੋਲਣ ਦੀ ਪੁਸ਼ਟੀ ਹੋਈ ਹੈ। ਸੋ ਇਸ ਲਈ ਇਹ ਦੁਨੀਆ ਲਈ ਰਾਹਤ ਦੀ ਖਬਰ ਹੈ, ਪਰ ਉਮੀਦ ਕਰਦੇ ਹਾਂ ਕਿ ਪਰਮਾਨੈਂਟ ਸਮਝੌਤਾ ਹੋਵੇ। ਔਰ ਸਮਝੌਤੇ ਦਾ ਮਤਲਬ ਦੋਏ ਧਿਰਾਂ ਬਰਾਬਰੀ ਤੇ ਤੈਅ ਹੁੰਦੀਆਂ, ਨਾ ਕਿ ਹੋਵੇ ਕਿ ਇੱਕ ਨੂੰ ਡਰਾ ਕੇ ਦਬਾ ਕੇ। ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਸਮਝੌਤਾ ਕਿਸ ਆਧਾਰ ਤੇ ਹੁੰਦਾ ਤੇ ਅੱਗੇ ਨੂੰ ਹਮਲੇ ਨਹੀਂ ਹੋਣਗੇ, ਕਿ ਇਹ ਵੀ ਜਿਹੜੀ ਈਰਾਨ ਦੀ ਸ਼ਰਤ ਸੀ ਉਸ ਨੂੰ ਵੀ ਮੰਨਿਆ ਜਾਂਦਾ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੈ। ਫਿਲਹਾਲ ਜੰਗ ਰੁਕ ਗਈ ਹੈ, ਇਹ ਰਾਹਤ ਭਰੀ ਖਬਰ ਹੈ ਜੀ। ਦੀਪਕ ਜੀ, ਆਪਾਂ ਨੂੰ ਪਤਾ ਵੀ ਜਿਹੜੇ ਮੁਲਕ 'ਚੋਂ ਤੇ ਉੱਥੇ ਤੇ ਆਪਣੇ ਗਵਾਂਢੀ ਮੁਲਕ ਦਾ ਹਮੇਸ਼ਾ ਪੇਚਾ ਇਸ ਚੀਜ਼ ਨੂੰ ਲੈ ਕੇ ਪਿਆ ਰਹਿੰਦਾ ਆ ਕਿ ਇਹ ਜੰਗਬੰਦੀ 'ਚ ਪਾਕਿਸਤਾਨ ਦਾ ਨਾਂ ਆਉਣ ਦੇ ਨਾਲ ਜਾਂ ਉਹਦਾ ਨਾਮ ਲੈ ਕੇ ਟਰੰਪ ਹੁਣੀ ਇਹ ਜਿਹੜਾ ਕਹਿ ਰਹੇ ਆ, ਇਸ ਚੀਜ਼ ਦਾ ਕੋਈ ਉੱਥੇ ਰੌਲਾ ਗੌਲਾ ਆਪਾਂ ਭਾਰਤ ਵਿੱਚ ਵੀ ਦੇਖ ਰਹੇ ਆ, ਉਹਨੂੰ ਕਿੱਦਾਂ ਜਿਹੜਾ ਉਹ ਵਾਚ ਕਰ ਰਹੇ ਨੇ? ਦੇਖੋ, ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਜਿਸ ਤਰ੍ਹਾਂ ਇਹ ਜੰਗ ਚੱਲ ਰਹੀ ਹੈ ਉਹਦਾ ਅਸਰ ਭਾਰਤ ਪਾਕਿਸਤਾਨ ਦੇ ਮਾਮਲਿਆਂ ਤੇ ਇਸ ਕਦਰ ਪੈ ਰਿਹਾ ਕਿ ਸਾਡੀ ਵੀ ਜੋ ਆਪਸ ਵਿੱਚ ਤਣਾਅ ਦੀ ਸਥਿਤੀ ਹੈ ਉਹ ਜਿਉਂ ਦੀ ਤਿਉਂ ਬਰਕਰਾਰ ਹੈ। ਔਰ ਉਹਦੇ ਵਿੱਚ ਖਾਸ ਪਹਿਲੂ ਇਹ ਵੀ ਹੈਗਾ ਕਿ ਜਿਸ ਤਰ੍ਹਾਂ ਅਮਰੀਕਾ ਹੁਣ ਪਾਕਿਸਤਾਨ ਨੂੰ ਜ਼ਿਆਦਾ ਤਵੱਜੋ ਦੇ ਰਿਹਾ ਹੈ, ਉਹਦੇ ਨਾਲ ਵਿਰੋਧੀ ਧਿਰਾਂ ਰਾਜਨੀਤਿਕ ਦਲ ਨਰਿੰਦਰ ਮੋਦੀ ਨੂੰ ਸਵਾਲ ਤਾਂ ਕਰਨ ਲੱਗੇ ਨੇ ਕਿ ਮਿੱਤਰ ਦਾ ਰਾਗ ਤੁਸੀਂ ਅਲਾਪਦੇ ਰਹੇ ਹੈ ਨਾ, ਉਹਦੇ ਲਈ ਜਾ ਕੇ ਚੋਣ ਪ੍ਰਚਾਰ ਵੋਟਾਂ ਕਰਦੇ ਰਹੇ ਹੈ ਨਾ, ਤੁਹਾਨੂੰ ਇਜ਼ਰਾਈਲ ਵਾਲੇ ਪਾਸੇ ਧੱਕਿਆ ਸੀ ਤੇ ਸਮਝੌਤੇ ਦੇ ਲਈ ਈਰਾਨ ਉਹਨੂੰ ਭੇਜ ਰਹੇ ਨੇ। ਸੋ ਇਹ ਜਦੋਂ ਤਾਂ ਵੀ 2 ਦਿਨ ਪਹਿਲਾਂ ਤੁਸੀਂ ਜਾਓ ਤੇ ਤੁਹਾਨੂੰ ਕੋਈ ਜਾਣਕਾਰੀ ਵੀ ਨਾ ਹੋਵੇ ਇਸ ਗੱਲ ਦੀ ਕਿ ਜੰਗ ਲੱਗਣ ਵਾਲੀ ਹੈ, ਤੇ ਤਾਂ ਖਤਰਨਾਕ ਸੀ ਕਿ ਤੁਸੀਂ ਆਪਣੇ ਆਪ ਨੂੰ ਜਾਂ ਸੁਰੱਖਿਆ ਦਸਤਿਆਂ ਨੂੰ ਸਵਾਲ ਹੈ ਕਿ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਿਵੇਂ ਖਤਰੇ ਦੇ ਮੂੰਹ 'ਚ ਪਾਇਆ ਸੀ, ਜੰਗ ਵਾਲੇ ਮੁਲਕਾਂ 'ਚ ਕਿਵੇਂ ਭੇਜਤਾ। ਪਰ ਉਹਦੇ ਬਾਵਜੂਦ ਵੀ ਮਤਲਬ ਸਰਕਾਰ ਇਸ ਮਸਲੇ ਤੇ ਮੂੰਹ ਖੋਲਣੋਂ ਕੰਨੀ ਕਤਰਾ ਰਹੀ ਹੈ, ਜਦੋਂ ਕਿ ਫਿਕਰ ਇਸ ਗੱਲ ਦਾ ਕਿ ਕਿਤੇ ਭਾਰਤ ਪਾਕਿਸਤਾਨ 'ਚ ਕੋਈ ਜਿਹੜੀ ਉਹ ਦਬੀ ਹੋਈ ਅੱਗ ਆ ਉਹ ਫੇਰ ਨਾ ਸੁਲਗ ਪਵੇ। ਕਿਉਂਕਿ ਉੱਥੋਂ ਦੇ ਜਿਹੜੇ ਰੱਖਿਆ ਮੰਤਰੀ ਨੇ ਉਹਨੇ ਕਿਹਾ ਸੀ ਅਸੀਂ ਇਸ ਵਾਰ ਤਾਂ ਕਲਕੱਤੇ ਤੱਕ ਮਾਰ ਕਰਾਂਗੇ, ਸਾਡੀ ਤਿਆਰੀ ਹੈ, ਅਸੀਂ ਐਂ ਕਰ ਲਾਂਗੇ। ਤੇ ਉਧਰ ਰਾਜਨਾਥ ਸਿੰਘ ਨੇ ਵੀ ਕਿਹਾ ਕਿ ਆ ਕੇ ਤਾਂ ਦੇਖੋ ਸੁਪੜਾ ਸਾਫ਼ ਕਰ ਦਾਂਗੇ, ਪਾਕਿਸਤਾਨ ਨਕਸ਼ੇ ਤੋਂ ਨਹੀਂ ਲੱਭੂਗਾ। ਸੋ ਇਹੀ ਜਿਹੀਆਂ ਇਹ ਜਿਹੜੀ ਬਿਆਨਬਾਜ਼ੀ ਹੈ ਚਿੰਤਾ ਵੀ ਵਧਾ ਰਹੀ ਹੈ। ਪਰ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਹੈ ਕਿ ਕਿਉਂਕਿ ਸੰਸਦ 'ਚ ਵੀ ਇਹ ਸਵਾਲ ਉੱਠੇ ਸੀਗੇ ਵੀ ਦਲਾਲੀ ਕਰ ਰਿਹਾ ਜੀ ਪਾਕਿਸਤਾਨ ਤਾਂ ਤੇ ਕੁਝ ਤਰ੍ਹਾਂ ਕਹਿ ਰਹੀਆਂ ਸੀ ਵੀ ਅਗਲਿਆਂ ਨੇ ਵਿਚੋਲਾ ਬਣਾਇਆ, ਤੁਹਾਨੂੰ ਕਿਉਂ ਨਹੀਂ ਬਣਾਇਆ। ਸੋ ਇਹ ਦਲਾਲੀ ਤੇ ਵਿਚੋਲੇ ਵਾਲੀ ਤਕਰਾਰ ਵੀ ਸਾਡੇ ਇੱਥੇ ਹੈਗੀ ਹੈ। ਸੋ ਇਹ ਰਾਜਨੀਤਿਕ ਤੌਰ ਦੇ ਉੱਤੇ ਵੀ ਹੈਗਾ ਤੇ ਜੇ ਅਮਰੀਕਾ ਉਹਨੂੰ ਤਵੱਜੋ ਦਿੰਦਾ ਤਾਂ ਇਹਦੇ ਅਰਥ ਵੀ ਹੋਰ ਲਏ ਜਾ ਰਹੇ ਨੇ। ਸੋ ਚੀਨ ਤੇ ਰੂਸ ਜਿਵੇਂ ਖੁੱਲ ਕੇ ਖੜੇ, ਕਿਉਂਕਿ ਉਹ ਕੱਲ ਨਾਟੋ ਕਰਨਾ ਚਾਹੁੰਦੇ ਸੀ ਮੁਲਕਾਂ ਨੂੰ ਇਹ ਨਾ ਵੀਟੋ ਪਾਵਰ ਰਾਹੀਂ ਜੇ ਸਾਰਾ ਕੁਝ, ਤੇ ਉੱਥੇ ਵੀ ਉਹ ਗੱਲ ਨਹੀਂ ਬਣੀ। ਰੂਸ ਤੇ ਚੀਨ ਖੁੱਲ ਕੇ ਈਰਾਨ ਦੇ ਨਾਲ ਖੜ ਗਏ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਸੀਜ਼ਫਾਇਰ ਤੋਂ ਬਾਅਦ ਜੇ ਸਮਝੌਤੇ ਵਾਲੀ ਕਵਾਇਦ ਕੁਛ ਹੁੰਦੀ ਹੈ ਉਹ 'ਚ ਸਾਡਾ ਕੋਈ ਰੋਲ ਹੈਗਾ ਜਾਂ ਨਹੀਂ, ਜਾਂ ਅਸੀਂ ਸਹੀ ਵਾਲੇ ਪਾਸੇ ਖੜੇ ਰਹਿ ਪਾਉਂਦੇ ਹਾਂ ਕਿ ਨਹੀਂ। ਕਿਉਂਕਿ ਸਮਝੌਤੇ ਤੋਂ ਬਾਅਦ ਕਾਫੀ ਸਥਿਤੀਆਂ ਬਦਲ ਜਾਣੀਆਂ, ਫਿਰ ਸਾਡੇ ਲਈ ਚੁਣੌਤੀ ਵੀ ਹੋਣੀ ਜੀ। ਦੀਪਕ ਜੀ, ਰੁੱਖ ਕਰਦੇ ਹਾਂ ਪੰਜਾਬ ਵੱਲ ਨੂੰ। ਪੰਜਾਬ ਦੇ ਵਿੱਚ ਫਸਲਾਂ ਤਬਾਹ, ਕਹਿੰਦੇ ਵੀ ਹੁਣ ਸੈਟਲਾਈਟ ਰਾਹੀਂ ਵੀ ਦੇਖ ਸਕਦੇ। ਦੇਖੋ, ਮੌਸਮ ਵਿਗੜਿਆ ਔਰ ਇਹਦਾ ਅਸਰ ਸਿੱਧਾ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਪ੍ਰੈਲ ਦੇ ਪਹਿਲੇ ਹਫ਼ਤੇ ਜਾਂ ਇਹਨਾਂ ਦਿਨਾਂ 'ਚ ਮੌਸਮ ਵਿਗੜਦਾ ਤਾਂ ਫਸਲ ਐਨ ਪੱਕ ਕੇ ਤਿਆਰ ਹੁੰਦੀ ਹੈ ਜੀ। ਕਣਕ ਦੀ ਵਾਢੀ ਦਾ ਸੀਜ਼ਨ ਹੈ, ਮੰਡੀਆਂ 'ਚ ਆ ਰਹੀ ਹੈ ਕਣਕ। ਤੇ ਪਰ ਹੁਣ ਜਦੋਂ ਪਿਛਲੇ 2-3 ਦਿਨਾਂ ਤੋਂ ਪੰਜਾਬ ਦੇ ਵਿੱਚ ਤੇ ਕੱਲ ਦੀ ਰਾਤ, ਪਰਸੋਂ ਦਾ ਸਾਰਾ ਦਿਨ ਤੇ ਅਗਲੇ 2 ਦਿਨ ਖਤਰਨਾਕ ਦੱਸੇ ਜਾ ਰਹੇ ਨੇ। ਪੰਜਾਬ 'ਚ ਲਗਭਗ ਸਾਰੇ ਪੰਜਾਬ 'ਚ ਮੈਂ ਦਰਮਿਆਨੇ ਤੋਂ ਲੈ ਕੇ ਤੇਜ਼ ਮੀਂਹ ਪਿਆ, ਹਵਾਵਾਂ ਚੱਲੀਆਂ, ਹਨੇਰੀ ਝੱਖੜ, ਰਾਜਸਥਾਨ 'ਚ ਗੋਲੇ ਪੈਣ ਦੀਆਂ ਬਰਫ਼ਬਾਰੀ ਦੀਆਂ ਜਾਂ ਉੱਪਰ ਪਹਾੜਾਂ ਤੇ ਬਰਫ਼ਬਾਰੀ ਦੀਆਂ ਖਬਰਾਂ। ਇਹਦੇ ਨਾਲ ਹੋ ਸਕਦਾ ਕਿ ਕੁਝ ਮੌਸਮ ਪਸੰਦ ਲੋਕਾਂ ਨੂੰ ਤਾਂ ਇਹ ਮੌਸਮ ਸੁਹਾਵਣਾ ਲੱਗੇ, ਪਰ ਜਦੋਂ ਕਾਲੀ ਘਟਾ ਚੜ੍ਹ ਕੇ ਆਉਂਦੀ ਹੈ ਤੇ ਪੁੱਤਾਂ ਵਾਂਗ ਪਾਲੀ ਫਸਲ ਬਰਬਾਦ ਹੁੰਦੀ ਦਿਖਦੀ ਹੈ, ਫਿਰ ਇਹ ਤਾਂ ਉਹੀ ਜਾਣਦਾ ਜਿਹਨੇ 6 ਮਹੀਨੇ ਮਿਹਨਤ ਨਾਲ ਪਾਲਿਆ ਹੁੰਦਾ। ਔਰ ਅਗਲੇ 6 ਮਹੀਨੇ ਦਾ ਘਰ 'ਚ ਖਾਜਾ ਹੁੰਦਾ ਕਿ ਉਹਦੇ ਰਾਹੀਂ ਹੀ ਸਾਰੀਆਂ ਚੀਜ਼ਾਂ ਦਾ ਲੈਣ ਦੇਣ ਹੋਣਾ ਹੁੰਦਾ। ਇਸ ਲਈ ਔਰ ਇਹਦਾ ਅਸਰ ਕੱਲਾ ਖੇਤੀ ਕਰਨ ਵਾਲੇ ਕਿਸਾਨ ਤੇ ਨਹੀਂ, ਸਮੁੱਚੇ ਪੇਂਡੂ ਖੇਤਰ ਦੇ ਆਧਾਰ ਦੇ ਉੱਤੇ ਜਿਹੜੀ ਇਕਨੋਮੀ ਘੁੰਮਦੀ ਹੈ ਉਹਦੇ ਸਾਰਿਆਂ ਤੇ ਪੈਂਦਾ। ਇਹਦਾ ਅਸਰ ਛੋਟੇ ਦੁਕਾਨਦਾਰ ਤੋਂ ਲੈ ਕੇ ਹੋਰ ਸਾਰੇ ਭਾਈਚਾਰਿਆਂ ਤੇ ਵੀ ਪੈਂਦਾ। ਸੋ ਇਸ ਲਈ ਇਹ ਬੜੀ ਸਥਿਤੀ ਤਣਾਅ ਵਾਲੀ ਹੈ। ਹੁਣ ਇਹ ਸਥਿਤੀ ਦੇ ਵਿੱਚ ਕੁਝ ਪਹਿਲੂ ਨੇ ਜਿਹੜੇ ਸਮਝਣ ਯੋਗ ਨੇ। ਮਤਲਬ
ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਕਿ ਦੇਖੋ ਜੀ ਮੁੱਖ ਮੰਤਰੀ ਭਗਵੰਤ ਮਾਨ ਕਿੰਨੇ ਦਰਿਆ ਦਿਲ ਨੇ, ਜਿੱਦਾਂ ਹੀ ਮਾੜਾ ਜਿਹਾ ਮੌਸਮ ਵਿਗੜਿਆ ਉਹਨੇ ਤਦੇ ਕਹਤਾ ਗਿਰਦਾਵਰੀ ਕਰਾ। ਚੰਗੀ ਗੱਲ ਹੈ, ਪਹਿਲੀਆਂ ਸਰਕਾਰਾਂ ਵੀ ਇਹੋ ਜਿਹੇ ਐਲਾਨ ਕਰਦੀਆਂ ਰਹਿੰਦੀਆਂ ਸੀ। ਪੰਜਾਬ 'ਚ ਹੜ੍ਹ ਆਏ, ਹੜ੍ਹ ਦਾ ਝੰਬਿਆ ਕਿਸਾਨ ਹੁਣ ਇਹ ਮੌਸਮ ਦੀ ਮਾਰ ਚੱਲ ਰਿਹਾ ਹੈ, ਤੇ ਹੜ੍ਹਾਂ ਦੇ ਮਾਮਲੇ 'ਚ ਤਾਂ ਤੁਸੀਂ ਅੱਜ ਤੱਕ ਬਾਂਹ ਨਹੀਂ ਫੜ ਸਕੇ। ਸਹੀ ਗੱਲ। ਹੜ੍ਹਾਂ ਦੇ ਮਾਮਲੇ 'ਚ ਤਾਂ ਪੂਰੀ ਉਹਨਾਂ ਦਾ ਸੋਨਾ ਵਿਕ ਜੂਗਾ ਜੀ, ਰੇਤਾ ਸੋਨਾ ਬਣ ਕੇ ਵਿਕੂਗਾ ਜੀ, ਇੰਨੀ ਤਾਂ ਫਸਲ 'ਚੋਂ ਕਮਾਈ ਨਹੀਂ ਜੀ ਜਿੰਨੀ ਰੇਤੇ 'ਚ ਹੋ ਜੂਗੀ। ਕਿੱਥੇ ਗਈ ਉਹ ਸਾਰਾ ਕੁਛ? ਤੁਸੀਂ ਉਹਨਾਂ ਦੀ ਬਾਂਹ ਨਾ ਕੇਂਦਰ ਨੇ ਫੜੀ ਨਾ ਸੂਬੇ ਨੇ ਫੜੀ, ਗੱਲਾਂ ਦਾ ਸਿਰਫ ਵਾਰਤਾਲਾਪ ਚੱਲਿਆ। ਸੋ ਇਹ ਸਥਿਤੀ ਦੇ ਵਿੱਚ ਜਦੋਂ ਮੈਂ ਦੇਖਦਾ ਤਾਂ ਇਹ ਬੜੀ ਚਿੰਤਾ ਵਾਲੀ ਸਥਿਤੀ ਹੈ ਕਿ ਇਸ ਮੌਕੇ ਹੜ੍ਹ ਦੇ ਝੰਬੇ ਕਿਸਾਨਾਂ ਦੀ ਬਾਂਹ ਤੁਸੀਂ ਇਸ ਮੌਸਮ 'ਚ ਕੀ ਫੜੋਗੇ ਜੇ ਉਸ ਮੌਸਮ 'ਚ ਨਹੀਂ ਫੜੀ। ਦੂਸਰਾ, ਜਦੋਂ ਪੰਜਾਬ ਦੇ ਵਿੱਚ ਨਾੜ ਨੂੰ ਅੱਗ ਲੱਗਦੀ ਆ ਕਿ ਜੀ ਪਰਾਲੀ ਸਾੜਤੀ ਜੀ, ਨਾੜ ਅੱਗ ਲਾਤੀ ਜੀ, ਖਾਸ ਕਰਕੇ ਝੋਨੇ ਤੋਂ ਬਾਅਦ ਵੀ ਇਹ ਮੁੱਦਾ ਕਾਫੀ ਬਣਦਾ, ਹੁਣ ਤਾਂ ਕਣਕ ਤੋਂ ਬਾਅਦ ਵੀ ਬਣਨ ਲੱਗ ਪਿਆ ਹੈ ਨਾ। ਸੋ ਇਸ ਲਈ ਜਦੋਂ ਇਹ ਮੁੱਦਾ ਬਣਦਾ ਤਦ ਕਹਿੰਦੇ ਜੀ ਸੈਟਲਾਈਟ ਰਾਹੀਂ ਸਾਡੇ ਕੋਲ ਤਸਵੀਰਾਂ ਆ ਗਈਆਂ ਤੇ ਕਿ ਅਸੀਂ ਰੈੱਡ ਐਂਟਰੀ ਪਾਤੀ, ਨਾ ਤਾਂ ਕਿਸਾਨ ਨੂੰ ਸਬਸਿਡੀ ਮਿਲੂ, ਨਾ ਲਿਮਟ ਬਣੂ, ਨਾ ਲੋਨ ਮਿਲੂ, ਨਾ ਉਹ ਸੰਦ ਤੇ ਸਬਸਿਡੀ ਲੈ ਸਕਦਾ। ਲਓ ਜੀ ਹੁਣ ਉਹਦੀ ਰੈੱਡ ਐਂਟਰੀ ਪੈ ਗਈ, FIR ਵੀ ਦਰਜ ਹੋ ਜੂ ਜੀ, ਕਾਰਵਾਈ ਪਊ ਜੀ, ਜੁਰਮਾਨਾ ਇੰਨਾ ਜੀ। ਕਮਾਲ ਹੈ ਵੀ ਜੇ ਟੈਕਨੋਲੋਜੀ ਇੰਨੀ ਤਕੜੀ ਹੈ ਕਿ ਉਹ ਅੱਗ ਦੇਖ ਲੈਂਦੀ ਹੈ ਤੇ ਫਿਰ ਉਹ ਮੀਂਹ ਨਹੀਂ ਦੇਖਦੀ, ਉਸ ਨੂੰ ਮਤਲਬ ਹਵਾ ਹਨੇਰੀ ਨਾਲ ਵਿਛੀ ਕਣਕ ਨਹੀਂ ਦਿਖਦੀ, ਉਸ ਸੈਟਲਾਈਟ ਤਸਵੀਰ ਰਾਹੀਂ ਖੇਤ ਦੇ ਮਾਲਕ ਦਾ ਨਾਂ ਨਹੀਂ ਪਤਾ ਲੱਗਦਾ ਜਿਹੜਾ ਰੈੱਡ ਐਂਟਰੀ ਲਈ ਪਤਾ ਲੱਗ ਜਾਂਦਾ। ਫਿਰ ਗਿਰਦਾਵਰੀ ਕਿਉਂ? ਫਿਰ ਕਿਉਂ ਨਹੀਂ ਕਹਿੰਦੇ ਕਿ ਸੈਟਲਾਈਟ ਰਾਹੀਂ ਹੁਣੇ ਰਿਪੋਰਟ ਦਿਓ, ਹੁਣੇ ਵਿੱਤ ਮੰਤਰੀ ਨੂੰ ਮੈਂ ਕਹਿਣਾ ਕਿ ਪੈਸੇ ਜਾਰੀ ਕਰੋ, ਫਿਰ ਤੁਰੰਤ ਕਿਉਂ ਨਹੀਂ? ਇਹਦੇ ਲਈ ਗਿਰਦਾਵਰੀ ਦਾ ਕਿਉਂ ਫਿਰ ਪੈਮਾਨਾ ਹੈ? ਦੂਸਰਾ, ਇਹ ਪਹਿਲੀ ਵਾਰ ਤਾਂ ਨਹੀਂ ਹੈ, ਹਰ ਵਾਰ ਜਦੋਂ ਮੌਸਮ ਵਿਗੜਦਾ ਹਰ ਵਾਰ ਇਹ ਮਸਲਾ ਬਣਦਾ ਕਿ ਜਿਹੜੀ ਕਣਕ ਵਿਛ ਗਈ, ਜਿਹ 'ਚ ਪਾਣੀ ਭਰ ਗਿਆ, ਖੜ ਗਿਆ, ਉਹ ਹੁਣ ਕੀ ਹੋ ਗਈ, ਜਾਂ ਜਿਹੜੀ ਮੰਡੀਆਂ 'ਚ ਆ ਗਈ, ਫਿਰ ਲੜੀ ਜਾਓ ਜੀ ਇਸ ਗੱਲ ਦੀ ਸਿਰਫ ਕਿ ਨਵੀਂ ਇੰਨੇ % ਤੇ ਖਰੀਦ ਕਰੋ ਜੀ, ਇੰਨੀ ਵੱਧ ਗਈ, ਨਵੀਂ ਘਟ ਗਈ। ਪਰਮਾਨੈਂਟ ਇਸ ਮਸਲੇ ਦੇ ਹੱਲ ਦੇ ਲਈ ਕਦੇ ਕੋਈ ਤਜਵੀਜ਼ ਕਿਸੇ ਸੂਬਾ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਨੇ ਰੱਖੀ ਹੋਵੇ? ਤੁਸੀਂ ਫਸਲ ਬੀਮਾ ਯੋਜਨਾਵਾਂ ਲੈ ਕੇ ਆਉਂਦੇ ਹੋ, ਕਿਉਂ ਨਹੀਂ ਸਿਰੇ ਚੜ੍ਹਦੀਆਂ? ਕੰਪਨੀਆਂ ਆਪਣੀਆਂ ਕਿਸ਼ਤਾਂ ਲੈ ਲੈਂਦੀਆਂ ਤੇ ਜਦੋਂ ਮੁਆਵਜ਼ਾ ਦੇਣ ਦੀ ਗੱਲ ਹੁੰਦੀ ਹੈ ਭਗੌੜਾ ਕਿਉਂ ਹੋ ਜਾਂਦੀਆਂ ਨੇ? ਕਿੰਨੀ ਵਾਰ ਹੋ ਲਿਆ, ਕਿੰਨਾ ਕੁਛ ਹੋ ਲਿਆ। ਇਸ ਮਸਲਿਆਂ ਦਾ ਮਤਲਬ ਹਰ ਵਾਰ ਹੁਣ ਫਿਰ ਹੜ੍ਹ ਆਉਣ ਵਾਲੇ ਨੇ, ਹੁਣ ਚੇਤੇ ਆ ਜਾਊਗਾ। ਜਦੋਂ ਕਣਕ ਦੀ ਖਰੀਦ ਦੀ ਤਰੀਕ ਆ ਗਈ ਤਦ ਇਹਨਾਂ ਨੂੰ ਚੇਤੇ ਆਇਆ ਕਿ ਸਾਡੇ ਦਾ ਰੈਕ ਖਾਲੀ ਨਹੀਂ, ਸਾਡੇ ਦਾ ਸਟੋਰ ਖਾਲੀ ਨਹੀਂ, ਰੱਖਣਾ ਕਿੱਥੇ ਹੈ? ਫਿਰ ਕੇਂਦਰ ਨੂੰ ਚਿੱਠੀਆਂ ਲਿਖਣ ਲੱਗ ਪਏ। ਬਈ ਮਤਲਬ ਪਹਿਲਾਂ ਸੁੱਤੇ ਕਿਉਂ ਰਹਿੰਦੇ ਹੋ? ਉਸੇ ਤਰ੍ਹਾਂ ਦਾ ਇਹ ਮਸਲਾ ਹਰ ਵਾਰ ਜਦੋਂ ਇਹ ਪਹਿਲੂ ਆਉਂਦਾ ਤਾਂ ਇਹਦਾ ਪਰਮਾਨੈਂਟ ਹੱਲ ਕੱਢਣ ਦੇ ਲਈ, ਕਿਸਾਨਾਂ ਦੀ ਇਸ ਮੁਸ਼ਕਲ ਦਾ ਹੱਲ ਕੱਢਣ ਦੇ ਲਈ ਤੁਸੀਂ ਕਿਉਂ ਕਿਸੇ ਪੱਕੀ ਯੋਜਨਾ ਦੇ ਉੱਤੇ ਕੰਮ ਨਹੀਂ ਕਰਦੇ? ਇਸ ਨੂੰ ਸਮਝਣ ਦੀ ਲੋੜ। ਇਹਦਾ ਮਤਲਬ ਸਰਕਾਰਾਂ ਦੀ ਨੀਅਤ ਤੇ ਨੀਤੀਆਂ ਬਿਲਕੁਲ ਲੋਕ ਵਿਰੋਧੀ ਨੇ, ਲੋਕ ਹਿਤੈਸ਼ੀ ਨਹੀਂ ਹੈ, ਜਿਹਦੇ ਕਾਰਨ ਲੋਕ ਭੁਗਤ ਭੋਗੀ ਨੇ। ਇਕੱਲੀ ਕਿਸਾਨ ਦੀ ਨਹੀਂ, ਪੰਜਾਬ ਦੀ ਬਰਬਾਦੀ ਹੈ ਜੇ ਕਣਕ ਮਰਦੀ ਹੈ। ਬਿਲਕੁਲ ਜੀ, ਬਿਲਕੁਲ। ਨਾਲੇ ਖਾਸ ਤੌਰ ਤੇ ਉਦੋਂ ਦੀਪਕ ਜੀ ਹੁਣ ਕਿਉਂਕਿ ਜੀਓਪੋਲੀਟੀਕਲ ਐਂਗਲ ਵੀ ਆ, ਫੂਡ ਦੀ ਸ਼ਾਰਟੇਜ ਇਰਾਨ ਦੇ ਵਿੱਚ ਹੋਏ, ਉਹਦੇ ਹਮਲੇ ਕਰਕੇ ਫਰਟੀਲਾਈਜ਼ਰ ਦੀ, ਉਹਦੇ ਬਹੁਤ ਕੁਛ ਆਉਣਾ ਆ। ਸੋ ਇਹ ਚੀਜ਼ਾਂ ਦੀ ਬਹੁਤ ਜ਼ਿਆਦਾ ਇਸ ਟਾਈਮ ਜ਼ਰੂਰਤ ਆ। ਜਿਹੜਾ ਵੀ ਸੂਬਾ ਜਾਂ ਮੁਲਕ ਇਸ ਚੀਜ਼ ਦੇ ਉੱਤੇ ਕੰਟਰੋਲ ਕਰੂਗਾ ਆਉਂਦੇ ਸਮੇਂ 'ਚ ਬਚੂਗਾ, ਕਿਉਂਕਿ ਕਿੱਲਤ ਸਪਲਾਈ ਚੇਨ ਦੀ ਜਿਹੜੀ ਉਹ ਪੈਣੀ ਜੀ। ਅਗਲੀ ਦੀਪਕ ਜੀ ਗੱਲ ਕਰੀਏ, ਕਹਿੰਦੇ ਵੀ ਆਖਿਰਕਾਰ ਨਿਗਮ ਤੇ ਕੌਂਸਲ ਚੋਣਾਂ ਦੀ ਹੋ ਹੀ ਗਈ ਤਿਆਰੀ। ਬਿਲਕੁਲ ਜੀ, ਪੰਜਾਬ ਦੇ ਵਿੱਚ 102 ਦੇ ਕਰੀਬ ਨਗਰ ਕੌਂਸਲ ਤੇ 9 ਦੇ ਕਰੀਬ ਨਗਰ ਨਿਗਮ ਦੀਆਂ ਚੋਣਾਂ ਹੁਣ ਲਗਭਗ ਤੈਅ ਸਮਝੀਆਂ ਜਾ ਰਹੀਆਂ, ਕਿਉਂਕਿ 7 ਨਗਰ ਨਿਗਮ ਅਜਿਹੇ ਨੇ ਜਿਨ੍ਹਾਂ ਦੀਆਂ ਇਸੇ ਅਪ੍ਰੈਲ ਮਹੀਨੇ 'ਚ ਮਿਆਦ ਮੁੱਕ ਰਹੀ ਹੈ, 1-2 ਦੀ ਮੁੱਕ ਗਈ ਹੈ ਤੇ ਬਾਕੀ ਦੀ ਮੁੱਕ ਜਾਣੀ ਹੈ, ਤੇ 2 ਉਹ ਨੇ ਜਿਨ੍ਹਾਂ ਦੀ ਅਗਲੇ ਮਹੀਨੇ 'ਚ ਮੁੱਕ ਜਾਣੀ। ਸੋ ਇਹ ਉਸਦੇ ਨਾਲ 102 ਦੇ ਕਰੀਬ ਸਾਡੀਆਂ ਉਹ ਕੌਂਸਲਾਂ ਨੇ ਜਿਨ੍ਹਾਂ ਦੀ ਚੋਣਾਂ ਹੁਣ ਲਟਕਣ ਵਾਲੀ ਸਥਿਤੀ 'ਚ ਨੇ ਕਿ ਸਰਕਾਰ ਦੁਵਿਧਾ ਵਿੱਚ ਤਾਂ ਤੁਰੀ ਆਉਂਦੀ ਆ ਕਿ ਕਰਾਈਏ ਜਾਂ ਨਾ ਕਰਾਈਏ। ਕਿਉਂਕਿ ਇੱਕ ਪਾਸੇ ਤਾਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਕਿ ਸ਼ਾਇਦ ਸਾਡਾ ਪਿੰਡਾਂ 'ਚ ਵਿਰੋਧ ਹੋਊਗਾ, ਪਿੰਡਾਂ 'ਚ ਸਾਨੂੰ, ਕਿਉਂਕਿ ਜਿਹੜੇ ਫਾਰਮੂਲੇ ਅਸੀਂ ਲੋਕਾਂ ਨੂੰ ਸਮਝਾਏ ਸੀ ਅੱਜ ਸਾਡੇ ਤੇ ਲਾਗੂ ਹੋਣਗੇ। ਦੂਸਰਾ, ਉਹਨਾਂ ਨੂੰ ਇਹ ਵੀ ਲੱਗਦਾ ਕਿ ਕਿਉਂ ਨਾ ਆਪਾਂ ਸ਼ਹਿਰੀ ਵਾਲੇ ਪਾਸੇ ਨੂੰ, ਕਿਉਂਕਿ ਲਗਾਤਾਰ ਜਿਵੇਂ ਰਾਜ ਸਭਾ ਤੋਂ ਲੈ ਕੇ ਹੁਣ ਮੰਤਰੀ ਬਣਾਉਣ ਤੱਕ ਦੀ ਪ੍ਰਕਿਰਿਆ ਚੱਲੀ, ਉਹ ਵਪਾਰੀ ਵਰਗ ਨੂੰ ਜਿਵੇਂ ਮੂਹਰੇ ਲਿਆਉਣ ਦੀ ਕਵਾਇਦ ਇਹਨਾਂ ਨੇ ਅਪਣਾਈ, ਉਹ 'ਚ ਉਹਨਾਂ ਨੂੰ ਲੱਗਦਾ ਕਿ ਸ਼ਹਿਰੀ ਵੋਟ ਸਾਡੇ ਲਈ ਸਹਾਈ ਹੋ ਸਕਦੀ ਹੈ, ਇਸ ਲਈ ਉਧਰ ਝਾਤ ਮਾਰਦੇ ਨੇ।
ਬੀਜੇਪੀ ਪਹਿਲਾਂ ਹੀ ਮੰਨ ਕੇ ਚੱਲਦੀ ਹੈ ਕਿ ਪਿੰਡਾਂ 'ਚ ਸਾਡਾ ਉਵੇਂ ਪੈਰ ਧਰਾ ਨਹੀਂ ਹੋਣਾ, ਕਿਸਾਨੀ ਵੋਟ ਸਾਨੂੰ ਉਵੇਂ ਸਾਡੇ ਨੇੜੇ ਨਹੀਂ ਆਉਣੀ, ਇਸ ਲਈ ਸ਼ਹਿਰੀ ਵੋਟ ਤੇ ਨਜ਼ਰ ਰੱਖੋ। ਇਸ ਦੇ ਵਿੱਚ ਕਾਂਗਰਸ ਵੀ ਉਮੀਦ ਕਰਦੀ ਹੈ ਕਿ ਸ਼ਹਿਰਾਂ 'ਚ ਸਾਡਾ ਦਬਦਬਾ ਠੀਕ ਠਾਕ ਰਿਹਾ, ਤੇ ਇਸ ਲਈ ਸ਼ਹਿਰੀ ਵੋਟਰ ਇਹਦਾ ਮਤਲਬ ਸਾਰਿਆਂ ਲਈ ਇਸ ਵਾਰ ਖਾਸ ਅਹਿਮੀਅਤ ਰੱਖਦਾ। 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਭਗਵੰਤ ਮਾਨ ਹੋਰਾਂ ਦੀ ਪਾਰਟੀ ਇਹ ਦੁਵਿਧਾ 'ਚ ਹੈ ਕਿ ਕੀ ਇਹ ਨਗਰ ਨਿਗਮ ਨਗਰ ਕੌਂਸਲ ਦੀਆਂ ਚੋਣਾਂ 2027 ਦੀਆਂ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਤਾਂ ਨਹੀਂ ਹੋ ਜਾਣਗੀਆਂ। ਕਿਤੇ ਇਹਦੇ ਨਤੀਜੇ ਜਿਵੇਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ 'ਚ ਸਾਡੇ ਕਈ ਥਾਵਾਂ ਤੇ ਪੈਰ ਨਹੀਂ ਲੱਗੇ, ਪੈਰ ਖਾੜ ਤੇ ਲੋਕਾਂ ਨੇ ਬੇਸ਼ੱਕ ਧੱਕੇ ਨਾਲ ਅਸੀਂ ਸੱਤਾ ਦੇ ਦਮ ਤੇ ਆਪਣਾ ਪ੍ਰਧਾਨ ਚੇਅਰਮੈਨ ਤਾਂ ਚੁਣ ਲਿਆ, ਪਰ ਸਹੀ ਮਾਇਨਿਆਂ 'ਚ ਤਾਂ ਲੋਕਾਂ ਨੇ ਸਾਡੇ ਉਲਟ ਵੋਟ ਪਾਈ ਹੈ। ਤੇ ਜੇ ਨਗਰ ਨਿਗਮ ਨਗਰ ਕੌਂਸਲ 'ਚ ਵੀ ਇਹ ਚਲਾ ਗਿਆ ਮੈਸੇਜ ਤਾਂ ਵਿਧਾਨ ਸਭਾ ਚੋਣਾਂ ਤੇ ਨਾ ਅਸਰ ਪਵੇ, ਇਸ ਲਈ ਦੁਵਿਧਾ 'ਚ ਨੇ। ਦੂਏ ਪਾਸੇ ਨੂੰ ਲੱਗਦਾ ਵੀ ਕਿ ਜੇ ਅਸੀਂ ਇਹ ਘੁੱਗੀ ਕੁੱਟ ਲਈ ਸੱਤਾ ਦੇ ਦਮ ਦੇ ਉੱਤੇ ਤੇ ਫਿਰ ਸਾਡਾ ਇਹ ਸੁਨੇਹਾ ਚੰਗਾ ਜਾ ਸਕਦਾ ਕਿ ਲਓ ਜੀ 2027 ਦਾ ਮਾਹੌਲ ਸਾਡੇ ਹੱਕ 'ਚ, ਇਸ ਲਈ ਇਸ ਦੁਵਿਧਾ 'ਚ ਨੇ। ਪਰ ਹੁਣ ਪਤਾ ਲੱਗ ਰਿਹਾ ਕਿ ਜੀ ਅਦਾਲਤ ਨੂੰ ਬਾਰ-ਬਾਰ ਜਿਵੇਂ ਲਿਖ ਕੇ ਦਿੰਦੇ ਰਹਿੰਦੇ ਸੀ ਕਰਾ ਦਾਂਗੇ, ਹੁਣ ਮਈ ਦੇ ਵਿੱਚ ਚੋਣਾਂ ਤੈਅ ਮੰਨੀਆਂ ਜਾ ਰਹੀਆਂ ਕਿ ਇਸ ਮਹੀਨੇ ਦੇ ਅਖੀਰ ਤੱਕ ਆਉਂਦਿਆਂ ਨੋਟੀਫਿਕੇਸ਼ਨ ਹੋ ਜਾਏਗਾ, ਕਿਉਂਕਿ ਜਿੱਥੋਂ ਦੀ ਮਿਆਦ ਮੁੱਕੀ ਜਾ ਰਹੀ ਹੈ ਉੱਥੇ ਤੁਰੰਤ ਪ੍ਰਬੰਧਕ ਲਾ ਰਹੇ ਨੇ ਤੇ ਪ੍ਰਬੰਧਕ ਹੁਣ ਕੰਮ ਕਰ ਦੇਖਣਗੇ। ਇਹਦਾ ਮਤਲਬ MC ਤੇ ਪ੍ਰਧਾਨ ਦੀ ਉਹਨਾਂ ਦੀ ਹੱਦ ਖਤਮ ਹੋ ਗਈ ਹੈ, ਤੇ ਇਸ ਲਈ ਇਸ ਮਹੀਨੇ ਦੇ ਅਖੀਰ ਤੱਕ ਜੇ ਨੋਟੀਫਾਈ ਹੋ ਜਾਂਦਾ ਤਾਂ ਮਈ ਮਹੀਨੇ ਦੇ ਵਿੱਚ ਪੰਜਾਬ 'ਚ ਨਗਰ ਨਿਗਮ ਨਗਰ ਕੌਂਸਲ ਚੋਣਾਂ ਹੋਣ ਦੀ ਉਮੀਦ ਹੈ। ਤੇ ਇਸ ਚੋਣਾਂ ਨੂੰ ਤੁਸੀਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਹੀ ਦੇਖੋਗੇ। ਇਹ ਰੁਝਾਨ ਕਾਫੀ ਕੁਝ ਤੈਅ ਕਰ ਜਾਏਗਾ, ਕਿਉਂਕਿ ਬਿਲਕੁਲ ਉਹ ਤੋਂ ਪਹਿਲਾਂ ਚੋਣਾਂ ਸ਼ਹਿਰੀ ਖੇਤਰ ਕਿੱਧਰ ਨੂੰ ਜਾਏਗਾ ਇਹ ਕਾਫੀ ਕੁਝ ਤੈਅ ਹੋਏਗਾ, ਕਿਉਂਕਿ ਬੀਜੇਪੀ ਵੀ ਆਪਣਾ ਪੈਰ ਧਰਾਉਣ ਲਈ ਕੋਸ਼ਿਸ਼ ਕਰ ਰਹੀ ਹੈ ਤੇ ਸ਼ਹਿਰੀ ਵੋਟਰਾਂ ਦੇ ਉੱਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਵੀ ਖਾਸੀ ਅੱਖ ਹੈ। ਦੀਪਕ ਜੀ, ਅਕਸਰ ਇਹ ਕਿਹਾ ਜਾਂਦਾ ਵੀ ਜਦੋਂ ਇਹ ਵੋਟਾਂ ਹੁੰਦੀਆਂ ਜ਼ਿਆਦਾ ਲੋਕਲ ਹੁੰਦੀਆਂ ਜਾਂ ਜਦੋਂ ਵਿਧਾਨ ਸਭਾ ਵਾਲੀਆਂ ਹੁੰਦੀਆਂ, ਜਦੋਂ MP ਵਾਲੀਆਂ, ਵੀ ਵੋਟਰ ਹਮੇਸ਼ਾ ਵੱਖਰੇ ਢੰਗ ਦੇ ਨਾਲ ਵੋਟ ਜਿਹੜਾ ਪਾਉਂਦਾ ਆ। ਪਰ ਜਿੱਦਾਂ ਹੁਣ ਤੁਸੀਂ ਕਹਿ ਰਹੇ ਵੀ ਇਹ ਬੇਸਿਕਲੀ ਇੱਕ ਸੈਮੀਫਾਈਨਲ ਦੇ ਤੌਰ ਦੇ ਉੱਤੇ ਆ, ਕੀ ਵੋਟਰ ਵਾਕਿਆ ਹੀ ਅਜਿਹੀਆਂ ਵੋਟਾਂ ਨੂੰ ਵੱਖਰੇ ਢੰਗ ਦੇ ਨਾਲ ਦੇਖਦੇ ਹੁੰਦੇ ਆ ਜਾਂ ਸਾਰਿਆਂ ਨੂੰ ਰਲਗੱਡ ਕਰਕੇ ਹੀ ਲੋਕ ਚੱਲਦੇ ਹੁੰਦੇ ਨੇ? ਦੇਖੋ, ਇੱਕ ਸਮਾਂ ਹੁੰਦਾ ਸੀ ਕਿ ਪਿੰਡ ਦੀ ਪੰਚਾਇਤ ਦੀ ਚੋਣ ਪਿੰਡ ਪੱਧਰ ਦੀ ਚੋਣ ਹੁੰਦੀ ਸੀ। ਨਗਰ ਨਿਗਮ ਨਗਰ ਕੌਂਸਲ ਦੀ ਚੋਣ ਵਿਅਕਤੀ ਵਿਸ਼ੇਸ਼ ਦੇਖ ਕੇ ਸਾਡੇ ਮੁਹੱਲੇ ਲਈ ਕਿਹੜਾ ਸਹੀ ਹੈ ਉਸ ਦੇ ਆਧਾਰ ਤੇ ਹੁੰਦੀ ਸੀ। ਪਰ ਜਦੋਂ ਸਿੱਧੀਆਂ ਰਾਜਨੀਤਿਕ ਪਾਰਟੀਆਂ ਦੀ ਦਖਲ ਇਹਨਾਂ 'ਚ ਆ ਗਈ, ਸਿੱਧੀਆਂ ਪਾਰਟੀਆਂ ਦੇ ਝੰਡਿਆਂ ਥੱਲੇ ਆ ਗਏ, ਚਿਹਰੇ ਮੋਹਰੇ ਆ ਗਏ, ਹੁਣ ਨਗਰ ਨਿਗਮ ਨਗਰ ਕੌਂਸਲ ਦੀਆਂ ਚੋਣਾਂ ਪਾਰਟੀ ਚੋਣ ਨਿਸ਼ਾਨ ਤੇ ਲੜੀਆਂ ਜਾਣਗੀਆਂ। ਸਹੀ ਗੱਲ। ਤੇ ਜਦੋਂ ਉਹ ਪ੍ਰਕਿਰਿਆ ਅਪਣਾਈ ਜਾਂਦੀ ਹੈ ਫਿਰ ਉਹ ਵਰਗ ਵੰਡ ਮੱਲੋ ਮੱਲੀ ਹੋ ਜਾਂਦੀ ਹੈ। ਬੇਸ਼ੱਕ ਫਿਰ ਵੀ ਦਬਦਬਾ ਇਸ ਗੱਲ ਦਾ ਰਹਿੰਦਾ ਕਿ ਸਾਡੇ ਨੇੜੇ ਕੌਣ ਹੈ, ਸਾਡੇ ਨਾਲ ਜਾਣ ਪਛਾਣ ਕਿਹਦੀ ਹੈ, ਇਹਨਾਂ ਸਾਡਾ ਕੰਮ ਕੌਣ ਕਰਾ ਸਕਦਾ ਹੈ। ਪਾਰਟੀ ਪੱਧਰ ਤੋਂ ਉੱਠ ਕੇ ਵੀ ਕੁਝ ਵੋਟਾਂ ਪੈ ਜਾਂਦੀਆਂ, ਪਰ ਜਿਸ ਤਰ੍ਹਾਂ ਹੁਣ ਲੀਡਰ ਪ੍ਰਚਾਰ ਕਰਨ ਜਾਂਦੇ ਨੇ, ਹੁਣ ਸਾਰੀ ਪੰਜਾਬ ਸਰਕਾਰ ਮਤਲਬ ਕਿ ਲੋਕਲ ਬੋਡੀ ਦੀਆਂ ਚੋਣਾਂ 'ਚ ਗੁਜਰਾਤ ਚੋਣ ਪ੍ਰਚਾਰ ਕਰਨ ਚਲੀ ਗਈ। ਤੇ ਜੇ ਕੇਜਰੀਵਾਲ ਭਗਵੰਤ ਮਾਨ ਮਹੱਲੇ ਦੀਆਂ ਚੋਣਾਂ 'ਚ ਫਿਰਨਗੇ, ਠੀਕ ਹੈ ਨਾ, ਫਿਰ ਅਗਲਾ ਚਾਹ ਕੇ ਵੀ ਉਸ ਬੰਦੇ ਨੂੰ ਜਿਹਨੂੰ ਵੋਟ ਪਾਉਣੀ ਚਾਹੁੰਦਾ ਕਹਿੰਦਾ ਨਾ ਮੈਨੂੰ ਤੂੰ ਭਗਵੰਤ ਮਾਨ ਤੋਂ ਹੀ ਲੈ ਲਾ ਵੋਟਾਂ, ਮੈਂ ਤਾਂ ਨਹੀਂ ਪਾਉਂਦਾ ਤੈਨੂੰ, ਫਿਰ ਤਾਂ ਇਹੀ ਹੋਊਗਾ ਨਾ। ਇਸ ਲਈ ਇਹ ਮੱਲੋ ਮੱਲੀ ਲੀਕ ਖਿੱਚ ਦਿੰਦੇ ਨੇ ਜਦੋਂ, ਫਿਰ ਇਹਦਾ ਅਸਰ ਪੈਂਦਾ। ਹਾਂ, ਤਾਂ ਵੀ ਇਹ ਜ਼ਰੂਰੀ ਨਹੀਂਗਾ ਕਿ ਜੋ ਨਤੀਜੇ ਇਹ 'ਚ ਆਉਣ, ਕਿਉਂਕਿ ਲੋਕ ਸਭਾ ਚੋਣਾਂ ਨੂੰ ਲੋਕ ਹੋਰ ਤਰੀਕੇ ਨਾਲ ਦੇਖਦੇ ਨੇ। ਦਿੱਲੀ ਇਹਦੀ ਵੱਡੀ ਉਦਾਹਰਨ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵਿਧਾਨ ਸਭਾ ਸੀਟਾਂ ਲਗਾਤਾਰ ਜਿੱਤਦੀ ਸੀ ਤੇ ਲੋਕ ਸਭਾ 'ਚ ਇੱਕ ਵੀ ਉਹਦੇ ਹਿੱਸੇ ਨਹੀਂ ਆ ਰਹੀ ਸੀ, ਉਹ ਸਾਰੀਆਂ ਬੀਜੇਪੀ ਜਿੱਤਦੀ ਸੀ। ਇਹ ਵਰਤਾਰਾ ਆਪਾਂ ਲਗਾਤਾਰ ਹੁੰਦਾ ਦੇਖਿਆ। ਸੋ ਇਸ ਲਈ ਇਹ ਜ਼ਰੂਰੀ ਨਹੀਂ ਹੁੰਦਾ ਕਿ ਨਗਰ ਨਿਗਮ ਨਗਰ ਕੌਂਸਲ ਚੋਣਾਂ 'ਚ ਉਹੀ ਹੋਵੇ ਜੋ ਸਰਕਾਰ ਚਾਹਵੇ ਜਾਂ ਰਾਜਨੀਤਿਕ ਪਾਰਟੀਆਂ ਚਾਹਣ, ਪਰ ਤਾਂ ਵੀ ਐਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣ ਕਾਰਨ ਇਸ ਰੁਝਾਨ ਨੂੰ ਜਿਹੜੀ ਧਿਰ ਲੈ ਜੂਗੀ, ਚਾਹੇ ਉਹ ਸ਼ਹਿਰ ਦੇ ਹਵਾਲੇ ਨਾਲ ਇਹ ਵੋਟਾਂ ਪੈਣ, ਤੇ ਪਰ ਕੋਈ ਤਾਂ ਜਿੱਤੂਗਾ ਨਾ, ਤੇ ਜਿਹੜੀ ਜਿੱਤੂਗੀ ਉਹ ਇਹ ਢੰਡੋਰਾ ਜ਼ਰੂਰ ਪਿੱਟੂਗੀ ਕਿ ਦੇਖੋ ਜੀ ਸਾਡਾ ਮਾਹੌਲ ਬਣ ਗਿਆ, ਹੁਣ 2027 ਸਾਨੂੰ ਪਾਓ। ਸਾਨੂੰ ਜੀ ਕਿ ਬਾਦਲ ਨੂੰ ਹੁਣ ਕਿਉਂ ਕਹਿਣਾ ਪਿਆ ਵੀ ਮੈਨੂੰ ਮਾਰਨ ਦੀ ਸੀ ਜੀ ਸਾਜ਼ਿਸ਼? ਦੇਖੋ, ਪੰਜਾਬ ਦੇ ਵਿੱਚ ਇਸ ਮੌਕੇ ਚੋਣ ਮਾਹੌਲ ਭਖ ਗਿਆ ਜੀ। ਵੈਸੇ ਤਾਂ ਬੀਜੇਪੀ ਬਹੁਤ ਦਬੇ ਪੈਰੀ ਕੰਮ ਕਰ ਰਹੀ ਹੈ, ਉਹ ਰੌਲਾ ਘੱਟ ਪਾਉਂਦੀ ਹੈ, ਚੁੱਪ ਕਰਕੇ ਲੱਗੀ ਹੈ, ਕਿਉਂਕਿ ਉਹਦੇ ਕੋਲ ਤਾਕਤ ਨੀਤੀ ਇਸ ਸਮੇਂ ਸਾਰਿਆਂ ਤੋਂ ਵੱਧ ਹੈ ਜ਼ਿਆਦਾ। ਤੇ ਦੂਸਰੇ ਪਾਸੇ ਕਾਂਗਰਸ ਹੈ, ਕਾਂਗਰਸ ਦੇ ਘਰੇ ਕਾਟੋ ਕਲੇਸ਼ ਖਾਸਾ। ਅਗਲੇ ਕਹਿੰਦੇ ਪ੍ਰਧਾਨ ਇਹ ਰਹੂ ਕਿ ਨਹੀਂ ਰਹੂ, ਪਹਿਲਾਂ ਨਵਾਂ ਪ੍ਰਧਾਨ ਆ ਜਾਵੇ ਫਿਰ ਦੇਖਾਂਗੇ, ਸ਼ਾਇਦ ਵਿਰੋਧੀ ਤੇ ਤਾਂ ਲੀਡਰ ਵੀ ਬਦਲ ਹੋ ਜਾਵੇ। ਉਧਰ ਬਜਿੰਦਰ ਸਿੰਗਲਾ ਤਿਆਰੀ ਜੀ ਕਰੀ ਜਾਂਦਾ ਕਿ ਸ਼ਾਇਦ ਮੇਰਾ ਪ੍ਰਧਾਨਗੀ ਦਾ ਨੰਬਰ ਲੱਗ ਜਾਵੇ, ਹੈ ਨਾ। ਇੱਧਰ ਰਾਣਾ KP ਦਾ ਨਾਂ ਚੱਲੀ ਜਾਂਦਾ, ਰਾਜਾ ਵੜਿੰਗ ਬਚਾਉਣ ਦੇ ਲਈ ਲੱਗਿਆ, ਤੇ ਕਿੰਨੇ ਹੀ ਮੁੱਖ ਮੰਤਰੀ ਦੇ ਚਿਹਰੇ ਨੇ। ਸੋ ਇਸ ਲਈ ਉਹ
ਆਪਣੇ ਆਪਣੇ ਹਲਕੇ 'ਚ ਤਾਂ ਕਾਂਗਰਸੀ ਕੰਮ ਕਰ ਰਹੇ ਨੇ ਜਿੱਥੋਂ ਟਿਕਟ ਦਾ ਉਮੀਦ ਕਰਦੇ ਨੇ, ਪਰ ਪੰਜਾਬ ਪੱਧਰ ਤੇ ਉੱਤੇ ਉਵੇਂ ਇਕਜੁੱਟ ਹੋ ਕੇ ਕੁਝ ਕੰਮ ਕਰਦੇ ਜੇ ਨਹੀਂ ਦਿਖਦੇ। ਤੇ ਇਹਦੇ ਵਿੱਚ ਦੋ ਧਿਰਾਂ ਨੇ ਜਿਹੜੀਆਂ ਖੁੱਲ ਕੇ ਮੈਦਾਨ 'ਚ ਨੇ ਜੀ, ਉਹਨਾਂ 'ਚ ਆਮ ਆਦਮੀ ਪਾਰਟੀ ਤੇ ਅਕਾਲੀ। ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੇ ਸਰਕਾਰੀ ਖਜ਼ਾਨੇ ਤੋਂ ਸਰਕਾਰੀ ਸਮਾਗਮਾਂ 'ਚੋਂ ਜਿਵੇਂ ਚੋਣ ਰੈਲੀਆਂ ਵਿੱਢੀਆਂ ਹੋਈਆਂ ਨੇ, ਉਸੇ ਤਰ੍ਹਾਂ ਸੁਖਬੀਰ ਬਾਦਲ ਨੇ ਆਪਣੇ ਪੱਧਰ ਦੇ ਉੱਤੇ ਹਲਕਾ ਦਰ ਹਲਕਾ ਰੈਲੀ ਤੇ ਹਲਕਾ ਦਰ ਹਲਕਾ ਇਕੱਠ ਤੇ ਉਮੀਦਵਾਰ ਐਲਾਨ ਉਹ ਸਭ। ਸੋ ਇਹ ਦੋਏ ਚੱਲੇ ਹੋਏ ਨੇ ਤੇ ਜਦੋਂ ਦੋਏ ਤੁਰੇ ਹੋਏ ਨੇ ਤਾਂ ਦੋਏ ਇੱਕ ਦੂਏ ਦੇ ਖਿਲਾਫ ਬਹੁਤ ਬਿਆਨਬਾਜ਼ੀ ਕਰ ਰਹੇ ਨੇ। ਮਤਲਬ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਭਗਵੰਤ ਮਾਨ ਕਰ ਰਹੇ ਨੇ ਇਹ ਸੰਵਿਧਾਨਕ ਤੌਰ ਤੇ ਬਿਲਕੁਲ ਵਾਜਬ ਨਹੀਂ ਕਿ ਬਾਈਕਾਟ ਕਰ ਦਿਓ ਜੀ, ਵੜਨ ਨਾ ਦਿਓ ਜੀ, ਇਹਨਾਂ ਦਾ ਸਮਾਜਿਕ ਬਾਈਕਾਟ। ਮਤਲਬ ਇਹ ਇੱਕ ਮੁੱਖ ਮੰਤਰੀ ਇੱਕ ਪਾਰਟੀ ਬਾਰੇ ਇੱਕ ਲੀਡਰ ਬਾਰੇ ਕਿੱਥੋਂ ਕਹਿ ਸਕਦਾ ਹੈ, ਕਿਹੜਾ ਅਧਿਕਾਰ ਹੈ ਉਹਦੇ ਕੋਲ। ਪਰ ਦੂਸਰੇ ਪਾਸੇ ਸੁਖਬੀਰ ਬਾਦਲ ਲਗਾਤਾਰ ਇਸ ਗੱਲ ਤੇ ਲੱਗੇ ਨੇ ਕਿ ਅਸੀਂ ਆ ਰਹੇ ਹਾਂ ਤਾਂ ਸਭ ਤੋਂ ਵੱਧ ਚੀਕਾਂ ਸੱਤਾਧਾਰੀ ਧਿਰ ਮਾਰ ਰਹੀ ਆ ਤੇ ਉਹ ਹੁਣ 2 ਦਸੰਬਰ ਵਾਲੇ ਹੁਕਮਨਾਮਿਆਂ ਦੇ ਆਧਾਰ ਦੇ ਉੱਤੇ ਲਗਾਤਾਰ ਗੱਲ ਕਰਨ ਲੱਗੇ ਨੇ, ਖੁੱਲ ਕੇ ਗੱਲ ਕਰਨ ਲੱਗੇ ਨੇ ਕਿ ਮੇਰੇ ਖਿਲਾਫ ਸਾਜ਼ਿਸ਼ ਸੀ ਜੀ, ਮੈਨੂੰ ਝੂਠਾ ਫਸਾਇਆ ਜੀ, ਮੈਨੂੰ ਤਾਂ ਮਾਰਨ ਦੀ ਸਾਜ਼ਿਸ਼ ਸੀ, ਇਸ ਲਈ ਮੈਨੂੰ ਜਾਣ ਕੇ ਬਾਹਰ ਬਿਠਾਇਆ ਜੀ, ਹੈਨਾ। ਤੇ ਇਹ ਤਰੀਕੇ ਨਾਲ ਕੀ ਉਹ ਸਿਮਤੀ ਗੇਨ ਕਰ ਲੈਣਗੇ ਜਾਂ ਉਹਨਾਂ ਦੇ ਖਿਲਾਫ ਜਿਹੜੀਆਂ ਗੱਲਾਂ ਖੜੀਆਂ ਸੀ ਉਹ ਫਿਰ ਖੜੀਆਂ ਹੋ ਜਾਣਗੀਆਂ। ਕਿਉਂਕਿ ਬੇਅਦਬੀਆਂ ਦੇ ਆਲੇ ਦੁਆਲੇ ਸਿਆਸਤ ਕੇਂਦਰਿਤ ਹੋ ਰਹੀ ਹੈ ਪੰਜਾਬ ਦੇ ਵਿੱਚ। ਤੇ ਆ 13 ਅਪ੍ਰੈਲ ਨੂੰ ਜਿੱਦਣ ਬਿੱਲ ਲਿਆਉਣਾ ਹੈ, ਨਵਾਂ ਕਾਨੂੰਨ ਘੜਨ ਦਾ ਦਮ ਹੈ, ਉਸ ਹਵਾਲੇ ਨਾਲ ਇਹ ਸਿਆਸੀ ਮੁੱਦਾ ਵੱਡਾ ਹੋ ਜਾਣਾ ਧਾਰਮਿਕ ਭਾਵਨਾਵਾਂ ਨਾਲੋਂ, ਹਕੀਕੀ ਮਸਲੇ ਨਾਲੋਂ ਜ਼ਿਆਦਾ ਇਸ ਨੂੰ ਸਿਆਸੀ ਰੰਗਤ ਵੱਧ ਦਿੱਤੀ ਜਾ ਰਹੀ ਆ। ਸੋ ਇਸ ਲਈ ਉਹ ਜਦੋਂ ਗੱਲ ਆਏਗੀ ਬੇਅਦਬੀਆਂ ਵਾਲੀ ਤਾਂ ਨਾਲ ਸੁਖਬੀਰ ਬਾਦਲ ਉਹਨਾਂ ਦੀ ਗੱਲ ਪੈਰਲਲ ਆਏਗੀ। ਸੋ ਇਹ ਹੁਣ ਇਹ ਫਿਕਰ ਅਕਾਲੀ ਦਲ ਬਾਦਲ ਲਈ ਹੈਗਾ ਤੇ ਉਹਦੇ ਵਿੱਚੋਂ ਹੁਣ ਇਹ ਮੈਨੂੰ ਮਾਰਨ ਦੀ ਸਾਜ਼ਿਸ਼ ਸੀ ਉਹਨੂੰ ਬੜਾ ਕਰ ਰਹੇ ਨੇ, ਜਾਂ ਉਹ ਇਹ ਕਹਿਣ ਲੱਗ ਪਏ ਭਗਵੰਤ ਮਾਨ ਨੂੰ ਚੈਲੰਜ ਕਰਨ ਲੱਗ ਪਏ ਕਿ ਬਈ ਚੱਲ ਠੀਕ ਹੈ ਤੂੰ ਹਰ ਥਾਂ ਕਹਿੰਦਾ ਰਹਿਣਾ ਮੈਂ ਬੇਅਦਬੀਆਂ ਕਰਾਈਆਂ, ਫਿਰ ਪਰਚਾ ਕਿਉਂ ਨਹੀਂ ਕਰਦਾ ਮੇਰੇ ਤੇ, ਕਰਨਾ ਪਰਚਾ ਮੈਨੂੰ ਅੰਦਰ ਦੇ। ਮਤਲਬ ਉਹ ਇਸ ਤਰੀਕੇ ਨਾਲ ਵੀ ਕਿ ਦਮ ਹੈ ਤਾਂ ਭਰੋ ਤੋਂ ਉਹ ਲੋਕਾਂ ਦੇ ਵਿੱਚ ਹਿੰਮਤ ਆਵੇ ਕਿ ਨਹੀਂ ਵੀ ਸੁਖਬੀਰ ਕਿੰਨਾ ਸੱਚਾ ਹੈ, ਦੇਖੋ ਕਿਵੇਂ ਕਹਿ ਰਿਹਾ, ਜਾਂ ਮਜਬੂਰ ਕਰ ਲਓ ਕਿ ਜੀ ਸ਼ਾਇਦ ਮੇਰੇ ਖਿਲਾਫ ਹੱਕ 'ਚ ਮਾਹੌਲ ਬਣ ਜਾਵੇ, ਲੋਕ ਸੱਤਾਧਾਰੀ ਧਿਰ ਦੇ ਖਿਲਾਫ ਖੜੇ ਹੋ ਜਾਣ। ਸੋ ਇਹ ਦੋਏ ਧਿਰਾਂ ਆਪਸ 'ਚ ਟਕਰਾਅ ਦਿਖਾ ਕੇ ਕੀ ਮੁਕਾਬਲੇ 'ਚ ਲਿਆਉਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਅਕਾਲੀ ਦਲ ਨੂੰ, ਬੀਜੇਪੀ ਨੂੰ ਤੇ ਕਾਂਗਰਸ ਦੇ ਬਰਾਬਰ, ਕਿ 4 ਕੋਣਾ ਮੁਕਾਬਲਾ ਹੋਵੇ, ਉਹ 'ਚੋਂ ਅਸੀਂ ਫਾਇਦਾ ਕੱਟਾਂਗੇ। ਇਹੀ ਚੀਜ਼ ਬੀਜੇਪੀ ਸੋਚਦੀ ਹੈ ਕਿ ਜੇ 4 ਕੋਣਾ ਮੁਕਾਬਲਾ ਹੋਊਗਾ ਸਾਡਾ ਕੁਝ ਬਣ ਸਕਦਾ। ਇਹੀ ਚੀਜ਼ ਸੁਖਬੀਰ ਬਾਦਲ ਸੋਚਦਾ ਕਿ ਨਹੀਂ ਤਾਂ ਪਿੱਛੇ ਰਹਿ ਜਾਾਂਗੇ, 4 ਕੋਣਾ 'ਚ ਸਾਡਾ ਕੁਝ ਹੋ ਜਾਵੇ। ਤੇ ਕਾਂਗਰਸ ਇਕੱਲੀ ਹੋਊਗੀ ਜਿਹਨੂੰ ਲੱਗਦਾ ਕਿ ਅਸੀਂ ਤਾਂ ਜਿੱਤੇ ਪਏ ਸੀ, ਲੈ ਵੀ 4 ਕੋਣਾ ਨਾਲ ਕਿਤੇ ਅਸੀਂ ਥੱਲੇ ਨਾ ਚੱਲ ਜੀ। ਉਹਦਾ ਹੋ ਸਕਦਾ ਜਦੋਂ ਕਿ ਘਰੇ ਉਹਨਾਂ ਦੇ ਖਾਸੇ ਕਾਟੋ ਕਲੇਸ਼ ਹੈ। ਤਾਂ ਇਸ ਦੂਸਰੇ ਪਾਸੇ ਲੋਕਾਂ ਨੂੰ ਇਹ ਵੀ ਲੱਗਦਾ ਕਿ ਇਹ ਆਪਸੀ ਟਕਰਾਅ ਦੇ ਵਿੱਚੋਂ ਕਿਤੇ ਇਹ ਨਾ ਹੋਵੇ ਚੋਣਾਂ ਤੱਕ ਜਾਂਦਿਆਂ ਜਾਂਦਿਆਂ ਦਮ ਟੁੱਟ ਜਾਵੇ, ਹੁਣੇ ਇੰਨਾ ਜ਼ੋਰ ਲਾ ਲੈਣ। ਸੋ ਦੇਖਦੇ ਹਾਂ ਜੀ। ਪਰ ਚੋਣ ਪਿੜ ਭਖਿਆ ਤੇ ਸੁਖਬੀਰ ਬਾਦਲ ਆਪਣੇ ਤਰ੍ਹਾਂ ਦੀ ਰਾਜਨੀਤੀ ਕਰਨ ਜ਼ਰੂਰ ਲੱਗੇ ਨੇ, ਪਰ ਉਹ ਘਰ ਵਾਪਸੀ ਵਾਲਾ ਵੀ ਲਗਾਤਾਰ ਕੰਮ ਕਰ ਰਹੇ ਨੇ। ਪੁਨਰ ਸਰਜੀਤ ਦਾ ਰਾਹ ਤਾਂ ਬੰਦ ਹੁੰਦਾ ਜਾ ਰਿਹਾ, ਉਧਰੋਂ ਲੀਡਰਾਂ ਦੀ ਆਮਦ ਇੱਧਰ ਨੂੰ ਸ਼ੁਰੂ ਹੋ ਗਈ ਆ। ਸੋ ਹੁਣ ਕਹਿੰਦੇ ਜੀ ਕਿ ਮੱਖਣ ਬਰਾੜ ਤੋਤਾ ਸਿੰਘ ਦਾ ਮੁੰਡਾ ਜੇ ਮੁੜਿਆ ਆ, ਕੱਲ ਨੂੰ ਬਰਨਾਲੇ ਦਾ ਮੁੰਡਾ ਵੀ ਆ ਜਾਊਗਾ, ਕੱਲ ਨੂੰ ਢੀਂਡਸੇ ਦਾ ਮੁੰਡਾ ਵੀ ਆ ਜਾਊਗਾ, ਚੰਦੂ ਮਾਜਰਾ ਵੀ ਆਪਣੇ ਮੁੰਡਿਆਂ ਸਮੇਤ ਆ ਜਾਊਗਾ ਕਿ ਲਓ ਜੀ ਵਾਪਸੀ ਹੋਣ ਲੱਗ ਪਈ। ਇਹ ਕੁਝ ਵੀ ਸੰਭਵ ਹੈ। ਚਲੋ ਦੇਖਦੇ ਹਾਂ ਜੀ। ਰਾਜਨੀਤੀ ਹੈ 2027 ਤੱਕ, ਕਈਆਂ ਨੇ ਇੱਧਰੋਂ ਉੱਧਰ ਜਾਣਾ, ਬਹੁਤ ਦਲ ਬਦਲੀਆਂ ਹੋਣਗੀਆਂ। ਹੁਣ ਸਿਧਾਂਤ ਪਾਰਟੀ ਨਿਸ਼ਾਨ ਵਿਚਾਰਧਾਰਾ ਇਹ ਸਾਰੀਆਂ ਚੀਜ਼ਾਂ ਅਸੀਂ ਛਿੱਕੇ ਟੰਗ ਦਿੱਤੀਆਂ ਨੇ। ਸਿਰਫ ਤੇ ਸਿਰਫ ਕੁਰਸੀ ਦਿਖਦੀ ਹੈ ਕਿ ਕੁਰਸੀ ਹਾਸਲ ਕਰਨ ਦੇ ਲਈ ਜਿਹੜਾ ਵੀ ਕਿਸ ਦਾ ਪੱਲਾ ਫੜਨਾ ਪਵੇ ਉਹਦੇ ਲਈ ਅਸੀਂ ਤਿਆਰ ਹਾਂ। ਇਹ ਸਥਿਤੀ ਹੈ ਸਾਡੀ ਰਾਜਨੀਤੀ ਜੀ। ਫਰੈਂਡਲੀ ਮੈਚ ਦੀ ਵੀ ਬੋ ਆਉਂਦੀ ਆ। ਬਾਕੀ ਸਿਆਸਤ ਦੇ ਵਿੱਚ ਤਾਂ ਦੀਪਕ ਜੀ ਇਦਾਂ ਹੁੰਦਾ ਜਦੋਂ ਹਵਾ ਵਗਣ ਲੱਗਦੀ ਫਿਰ ਵਹਿੰਦੇ ਹੀ ਕੱਖ ਨਹੀਂ ਆ। ਜਿੱਦਾਂ ਤੁਸੀਂ ਕਿਹਾ ਛਿੱਕੇ ਨਹੀਂ ਹੈ ਤੇ ਟੈਂਕੀਆਂ ਤੋਂ ਵੀ ਤਾਂ ਟੰਗੇ ਹੋਏ ਨੇ ਇਹਨਾਂ ਨੇ ਜਿਹੜੀਆਂ ਸਾਰੀਆਂ ਚੀਜ਼ਾਂ। ਜੀ ਅਗਲੀ ਜਿਹੜੀ ਬੜੀ ਗਮਗੀਨ ਗੱਲ ਵੀ ਆ, ਸੰਗੀਨ ਜਿਹੜੀ ਇਹ ਗੱਲ ਆ, ਸੰਜੀਦਗੀ ਵਾਲੀ ਗੱਲ ਆ। 5ਵਾਂ ਪੁੱਤ ਵੀ ਕਹਿੰਦੀ ਨਸ਼ੇ ਦੇ ਭੇਂਟ ਚੜ੍ਹ ਗਿਆ। ਆਪਾਂ ਕੱਲ ਵਿਸਤਾਰ ਤੇ ਗੱਲ ਕਰ ਰਹੇ ਸੀ ਇਹਦੇ ਉੱਤੇ ਕਿ ਨਸ਼ਿਆਂ ਦੀ ਸਥਿਤੀ ਕੀ ਆ, ਕਿ ਇੱਕ ਪਿੰਡ ਜਿਹੜਾ ਸੁਲਤਾਨਪੁਰ ਲੋਧੀ ਦਾ ਮੁਹੱਲਾ ਪੰਡੋਰੀ ਮੁਹੱਲਾ, ਉਸ ਮੁਹੱਲੇ ਦੀ ਕੰਧ ਥਾਣੇ ਨਾਲ ਸਾਂਝੀ ਆ ਤੇ ਉਸ ਮੁਹੱਲੇ ਦੀ ਔਰਤ ਮਨਜੀਤ ਕੌਰ ਨੇ ਜਿਵੇਂ ਦੱਸਿਆ ਸੀ ਕਿ ਮੇਰੇ 4 ਪੁੱਤ ਪਹਿਲਾਂ ਹੀ ਚਿੱਟੇ ਦੀ ਭੇਟ ਚੜ੍ਹ ਗਏ ਇਹਨਾਂ ਤੇ, ਮਤਲਬ ਕਿ ਆ 5ਵਾਂ ਵੀ ਪਿਆ ਮੰਜੇ ਤੇ, ਪਤਾ ਨਹੀਂ ਕਦੋਂ ਇਹਨੇ ਤੁਰ ਜਾਣਾ। ਤੇ ਸਰਕਾਰ ਸਾਹਮਣੇ ਆਈ, ਪ੍ਰਸ਼ਾਸਨ ਸਾਹਮਣੇ ਕਿ ਨਹੀਂ ਜੀ ਇਹਦਾ ਪਹਿਲਾ ਪੁੱਤ ਨਸ਼ੇ ਕਾਰਨ ਮਰਿਆ ਜੀ, ਇੱਕ ਦਾਰੂ ਦੀ ਬਾਤ ਘਾਟ ਕਰਕੇ ਮਰ ਗਿਆ ਜੀ, ਇੱਕ ਐਕਸੀਡੈਂਟ ਹੋਇਆ ਜੀ। ਪਤਾ ਨਹੀਂ ਉਹ ਆਪਣੇ ਤੱਥ ਸੱਚ ਰੱਖ ਰਹੇ ਸੀਗੇ, ਜਦੋਂ ਕਿ ਉਹ ਤੇ ਉਹਦੇ ਮਹੱਲੇ ਦੀਆਂ ਔਰਤਾਂ ਚੀਕ ਕੇ ਕਹਿ ਰਹੀਆਂ ਕਿ ਸਾਡੇ ਤਾਂ ਇੱਥੇ ਸ਼ਰੇਆਮ ਮਿਲਦਾ ਹੈ ਨਾ, ਘਰੇ ਡਿਲੀਵਰੀ ਆ,
ਹੋਰ ਮਾਵਾਂ ਦੇ ਪੁੱਤ ਵੀ ਗਏ ਨੇ ਤੇ ਇਹ ਮਨਜੀਤ ਕੌਰ ਦੇ ਦਾ 4 ਪੁੱਤ ਨਿਕਲਣੇ ਤੇ 5ਵਾਂ ਮੁੱਠ ਬਣਿਆ ਪਿਆ ਹੱਡੀਆਂ ਦੀ ਦੇਖ ਲਓ ਮੰਜੇ ਤੇ, ਪਤਾ ਨਹੀਂ ਇਹਨੇ 30 ਸਾਲ ਦਾ ਮੁੰਡਾ। ਤੇ ਚਲੋ ਇਹ ਖਬਰ ਆ ਗਈ, ਖਬਰ ਤੋਂ ਬਾਅਦ ਤੁਸੀਂ ਅਸੀਂ ਮੀਡੀਆ 'ਚ ਚਰਚਾ ਹੋ ਗਈ, ਲੋਕਾਂ 'ਚ ਚਰਚਾ ਹੋ ਗਈ, ਸੋਸ਼ਲ ਮੀਡੀਆ ਤੇ ਕਾਫੀ ਗੱਲ ਤੁਰ ਪਈ। ਫਿਰ ਪ੍ਰਸ਼ਾਸਨ ਦੀ ਥੋੜੀ ਜਿਹੀ ਅੱਖ ਤਾਂ ਖੁੱਲਦੀਆਂ, ਨਹੀਂ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਹੁੰਦਾ। ਮਤਲਬ ਜੇ ਚਿੱਠੀ ਦੇ ਆਓ, ਕੰਪਲੇਂਟ ਕਰ ਆਓ, ਦਫ਼ਤਰ ਮਿਲਿਓ, ਫਿਰ ਨਹੀਂ ਕਾਰਵਾਈ ਕਰਦੇ। ਜਦੋਂ ਮੀਡੀਆ 'ਚ ਥੋੜਾ ਜਿਹਾ ਮੁੱਦਾ ਬਣ ਜਾਵੇ ਫਿਰ ਮਾੜੀ ਜਿਹੀ ਗਰਦ ਝਾੜਨ ਚਲੇ ਜਾਂਦੇ ਨੇ। ਫਿਰ ਚਲੇ ਗਏ ਕੱਲ ਕਿ ਚਲੋ ਜੀ ਅਸੀਂ ਇਹਨੂੰ ਮੁੰਡੇ ਨੂੰ ਪਰਸੋਂ ਚਲੇ ਗਏ ਕਿ ਲਓ ਜੀ ਅਸੀਂ ਅੰਮ੍ਰਿਤਸਰ ਲੈ ਜਾਂਦੇ ਹਾਂ। ਅੰਮ੍ਰਿਤਸਰ ਹਸਪਤਾਲ, ਸਰਕਾਰੀ ਹਸਪਤਾਲ 'ਚ ਉਸ ਮੁੰਡੇ ਨੂੰ ਦਾਖਲ ਕਰਾਤਾ ਤੇ ਜੀ ਕੱਲ ਸ਼ਾਮ ਖਬਰ ਆ ਗਈ ਕਿ ਉਹ 5ਵਾਂ ਮੁੰਡਾ ਵੀ ਮਨਜੀਤ ਕੌਰ ਦਾ ਦਮ ਤੋੜ ਗਿਆ। ਸੋ ਨਸ਼ੇ ਦੀ ਭੇਟ ਉਹ ਵੀ। ਹੁਣ ਘਰ ਦੇ ਵਿੱਚ ਮਨਜੀਤ ਕੌਰ ਆ, ਇੱਕ ਉਹਨਾਂ ਦੀ ਨੂੰਹ ਆ ਤੇ 2 ਜਵਾਕ ਨੇ, ਛੋਟੇ ਛੋਟੇ ਬੱਚੇ ਨੇ। ਸੋ ਹੁਣ ਘਰ ਕਿਵੇਂ ਚੱਲੂਗਾ? ਹੁਣ ਮਹੱਲੇ ਦੇ ਲੋਕ ਇਕੱਠੇ ਹੋ ਕੇ ਸਰਕਾਰ ਨੂੰ ਕਹਿ ਰਹੇ ਨੇ ਕਿ ਜੀ ਨੌਕਰੀ ਦਿਓ, ਹੈ ਨਾ ਜੀ, ਪਰਿਵਾਰ ਦੇ ਲਈ ਰੋਜੀ ਰੋਟੀ ਦਾ। ਸਮਾਜਿਕ ਤੌਰ ਤੇ ਵੀ ਅਸੀਂ ਇੱਕ ਦੂਏ ਦੇ ਮਾਮਲਿਆਂ 'ਚ ਦਖਲ ਦੇਣੀ ਬੰਦ ਕਰ ਦਿੱਤੀ ਹੈ। ਅੱਗੇ ਪਿੰਡ 'ਚ ਕਿਸੇ ਦਾ ਜਵਾਕ ਮਾੜਾ ਜਿਹਾ ਬਾਹਰ ਇਕੱਲਾ ਤੁਰਿਆ ਫਿਰਦਾ ਹੋਵੇ, ਗਲਤ ਰਾਹ ਨੂੰ ਜਾਂਦਾ ਹੋਵੇ, ਜਦੋਂ ਕੋਈ ਵੀ ਰੋਕ ਕੇ ਕਹਿ ਦੇਵੇ ਤੇ ਉਹਨੂੰ ਕੰਮ ਹੁੰਦਾ ਸੀ ਕਿ ਹਾਂ ਸਾਡਾ ਜਵਾਕ ਹੈ। ਤਾਈ, ਚਾਚੇ, ਭੂਆ, ਮਾਮਾ, ਫੱਫੜ, ਇਹ ਸਭ ਰਿਸ਼ਤੇ ਸਾਡੇ ਸਮਾਜਿਕ ਤੌਰ ਦੇ ਉੱਤੇ ਕਾਇਮ ਹੁੰਦੇ ਸੀਗੇ। ਜੀ ਹੁਣ ਸਕਾ ਵੀ ਕਹਿਣ ਤੋਂ ਕਤਰਾਉਂਦਾ, ਆਪਾਂ ਨੂੰ ਕੀ ਲੈਣਾ ਕਿ ਉਹਦੇ ਮਾਪੇ ਸਾਡੇ ਗੱਲ ਨਾ ਪੈ ਜਾਣ। ਇਹ ਵੀ ਇੱਕ ਪਹਿਲੂ ਹੈ। ਦੂਸਰੇ ਪਾਸੇ ਸਰਕਾਰਾਂ ਘਟਨਾ ਤੋਂ ਬਾਅਦ ਤਾਂ ਮੁਆਵਜ਼ੇ ਦੇਣ ਲਈ, ਨੌਕਰੀਆਂ ਦੇਣ ਲਈ ਜਾਂਦੀਆਂ ਨੇ ਤੇ ਜੇ ਉਹ ਨਸ਼ਾ ਰੋਕਣ ਵਾਲੇ ਪਾਸੇ ਚਲੀਆਂ ਜਾਣ ਕਿ ਨਸ਼ੇ ਦੀ ਆਮਦ ਰੋਕਦੀ ਹੈ ਤੇ ਇਹਦੇ ਲਈ ਰਾਜਨੀਤਿਕ ਲੋਕਾਂ ਤੋਂ ਲੈ ਕੇ ਪ੍ਰਸ਼ਾਸਨਿਕ ਲੋਕਾਂ ਤੱਕ ਨੂੰ ਆਪਣਾ ਕਿਰਦਾਰ ਸੁਧਾਰਨਾ ਪੈਣਾ। ਉਹਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਇਹ ਧੰਦਾ ਨਹੀਂ ਚੱਲ ਰਿਹਾ ਤੇ ਇਸ ਲਈ ਜਦੋਂ ਤੱਕ ਰਾਜਨੀਤਿਕ ਜਮਾਤ ਉਹਦੇ ਵਿੱਚ ਵੀ ਖਾਸ ਕਰਕੇ ਸੱਤਾਧਾਰੀ ਧਿਰ ਤੇ ਫਿਰ ਨਾਲ ਹੀ ਪ੍ਰਸ਼ਾਸਨ, ਪੁਲਿਸ ਤੰਤਰ ਇਹਦੀ ਮਿਲੀ ਭੁਗਤ ਨਹੀਂ ਹੁੰਦੀ, ਉਹ ਤੋਂ ਬਿਨਾਂ ਪੰਜਾਬ ਦੇ ਵਿੱਚ ਨਸ਼ਾ ਨਹੀਂ ਚੱਲਦਾ। ਇਸ ਲਈ ਉਹਨਾਂ ਨੂੰ ਆਪਣਾ ਕਿਰਦਾਰ ਬਦਲਣਾ ਪੈਣਾ, ਉਹਨਾਂ ਨੂੰ ਆਪਣੀ ਨੀਤੀ ਬਦਲਣੀ ਪੈਣੀ ਆ, ਤਾਂ ਪੰਜਾਬ ਬਚਣਾ। ਨਹੀਂ ਤਾਂ ਇਹ 70 ਵਿਛਦੇ ਰਹਿਣੇ ਆ। ਅੱਜ ਇੱਕ ਮਾਂ ਦੇ 4 ਗਏ ਨੇ, ਕੱਲ ਨੂੰ ਹੋਰ ਮਾਂ ਦੇ ਨਾਲ ਚਲੇ ਜਾਣ। ਇਹਦੇ ਉੱਤੇ ਨਜ਼ਰ ਕਰਨ ਦੀ ਲੋੜ। ਜੀ ਬਿਲਕੁਲ। ਦੀਪਕ ਜੀ, ਵਾਕਿਆ ਹੀ ਸਦਰ ਥਾਣੇ ਦੇ ਬੰਦੇ ਬਦਲਣ ਦੇ ਨਾਲ ਗੱਲ ਨਹੀਂ ਬਣਨੀ। ਇਹ ਨਹੀਂ ਕੁਛ ਬਣ ਵਾਕਿਆ ਹੀ ਮਾਰਕਾ ਮਾਰਨਾ ਪੈਣਾ, ਨਹੀਂ ਤਾਂ ਇਹ ਤਾਂ ਕੰਮ ਬਹੁਤ ਜ਼ਿਆਦਾ ਵਿਗੜਦਾ ਹੀ ਜਾ ਰਿਹਾ। ਬਿਲਕੁਲ। ਬਹੁਤ ਧੰਨਵਾਦ ਦੀਪਕ ਜੀ, ਇਹਨਾਂ ਖਬਰਾਂ ਬਾਰੇ ਵਿਸਤਾਰ ਜਾਣਕਾਰੀ ਬਹੁਤ ਦਿੱਤੀਆਂ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।